ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਬਲਤੇਜ ਪੰਨੂ ਜੀ, ਜੀ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਦੀ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500, 408 272 2500। ਇਸ ਦੇ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਰਜਿੰਦਰ ਕੁਮਾਰ ਜੀ, ਗੁਰਦੀਪ ਸਿੰਘ ਵਿਰਦੀ ਅਤੇ ਹਰਦੀਪ ਸਿੰਘ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਦਿਓ ਵੀ ਤੁਸੀਂ ਜਿਹੜੇ ਪੰਜਾਬੀ ਰੇਡੀਓ USA ਦਾ ਜਿਹੜਾ WhatsApp ਦਾ ਨੰਬਰ ਆ 408 717 3222, ਇਸ ਨੂੰ ਆਪਣੇ ਕਾਂਟੈਕਟਸ ਦੇ ਵਿੱਚ ਐਡ ਕਰੋ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਡੇਲੀ ਜਿਹੜੀਆਂ ਖਬਰਾਂ ਆ ਉਹ ਮਿਲ ਜਾਇਆ ਕਰਨ, ਤਾਂ ਤੁਸੀਂ ਇਹਨੂੰ WhatsApp ਦੇ ਉੱਤੇ ਇਸ ਨੰਬਰ ਨੂੰ 408 717 3222 ਨੂੰ ਐਡ ਕਰਕੇ ਉਸ ਤੋਂ ਮੈਸੇਜ ਕਰ ਦਿਓ, ਤਾਂ ਜੋ ਤੁਹਾਨੂੰ ਅਸੀਂ ਗਰੁੱਪਸ ਦੇ ਵਿੱਚ ਐਡ ਕਰ ਲਈਏ। ਅਤੇ ਬਲਤੇਜ ਪੰਨੂ ਜੀ, ਆਪਣੀ ਹੁਣ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਜਿਹੜੇ ਭਾਜਪਾ ਦੇ ਜਿਹੜੇ ਮੰਤਰੀ ਆ, ਉਹ RSS ਦੇ ਮੋਹਰੇ ਹੁਣ ਨੰਬਰ ਬਣਾਉਣ ਦੀ ਜਿਹੜੀ ਆ ਉਹ ਉਮੀਦ ਲਈ ਬੈਠੇ ਹੋਏ ਆ। ਐਕਚੁਅਲੀ ਇਹ ਦੌੜ ਲੱਗੀ ਹੈ ਜੀ, ਜਿੰਨੇ ਬਿਆਨ ਨਿਕਲ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ, ਉਹ ਇਸੇ ਸੰਦਰਭ ਦੇ ਵਿੱਚ ਹੀ ਨਿਕਲ ਰਹੇ ਨੇ। ਉਹਦੇ ਵਿੱਚ ਹੀ ਹੈ, ਚਾਹੇ ਉਹ ਸਾਧਵੀ ਦਾ ਬਿਆਨ ਹੋਵੇ ਜੀ, ਜਿਹਨੇ ਦਿੱਲੀ ਦੇ ਵਿੱਚ ਜਿਹੜੀ ਰਾਮਜਾਦਿਆਂ ਦੀ ਸਰਕਾਰ ਵਾਲੀ ਗੱਲ ਕੀਤੀ ਸੀ, ਚਾਹੇ ਹੁਣ ਸਾਕਸ਼ੀ ਮਹਾਰਾਜ ਜਿਹੜਾ ਜੀ ਉਹ ਹੋਵੇ, ਉਹਨੇ ਵੀ ਜਿਹੜਾ ਸਾਕਸ਼ੀ ਨੇ ਜੋ ਕੁਛ ਬੋਲਿਆ ਸੀਗਾ ਜੀ ਨਥੂਰਾਮ ਗੋਡਸੇ ਦੇ ਬਾਰੇ, ਜਾਂ ਹੁਣ ਬਾਅਦ ਦੇ ਵਿੱਚ ਉਹਨੇ ਜਿਹੜੀ ਮਾਫੀ ਮੰਗੀ ਆ। ਕੱਲ ਵੈਸੇ ਭਗਵੰਤ ਮਾਨ ਦਾ ਕਟਾਕਸ਼ ਵਧੀਆ ਸੀਗਾ ਪਾਰਲੀਮੈਂਟ ਤੇ, ਉਹਨੇ ਕਹਿੰਦਾ ਜੀ ਇੱਕ ਮਾਫੀ ਹਾਊਸ ਵੀ ਰੱਖ ਹੀ ਲਓ ਜੀ ਜੀ, ਕਿਉਂਕਿ ਸਟਾਰਟਿੰਗ ਦੇ ਵਿੱਚ ਆ ਕੇ ਅੱਧਾ ਘੰਟਾ ਮਾਫੀਆਂ ਤੇ ਲਾ ਲਿਆ ਕਰੋ, ਇਹਦੀ ਵੀ ਮਾਫੀ, ਇਹਦੀ ਵੀ ਮਾਫੀ ਜੀ ਜੀ। ਇਹ ਜਿਹੜੇ RSS ਦੇ ਕੋਲੇ ਹੋੜ, ਜਿਹੜੇ ਨੰਬਰ ਬਣਾਉਣ ਦੀ ਹੋੜ ਹੈ ਨਾ ਜੀ, ਉਹ ਲੱਗੀ ਹੋਈ ਆ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰ ਹੈ ਮੋਦੀ ਖਾਸ ਤੌਰ ਦੇ ਉੱਤੇ, ਉਹ ਇਸ ਗੱਲ ਨੂੰ ਲੈ ਕੇ ਨਾਰਾਜ਼ ਹੈ ਜੀ ਕਿ ਇਹ ਕਿਹੋ ਜਿਹੀ ਜਿਹੜੀ ਹੈ ਜੀ ਦੌੜ ਇਹਨਾਂ ਨੇ ਲਾ ਲਈ ਹੋਈ ਹੈ ਜੀ ਜੀ। ਜਿਹੋ ਜਿਹੇ ਲੋਕ ਚੁਣ ਕੇ ਇਹਨਾਂ ਨੇ ਲੈ ਆਉਂਦੇ ਨੇ, ਮੋਦੀ ਦੇ ਗੁੱਸਾ ਕਰਨ ਦੇ ਨਾਲ ਇਹ ਹਟਣੇ ਤਾਂ ਹੈ ਨੀ ਗੇ ਜੀ। ਅਜੇ ਤਾਂ ਇਹ ਸ਼ੁਰੂਆਤ ਹੈ, ਅਜੇ ਤਾਂ ਤੁਸੀਂ ਦੇਖਣਾ 5-7 ਹੋਰ ਸੂਬਿਆਂ ਦੇ ਵਿੱਚ ਆ ਲੈਂਦੇ ਹੋ ਜੀ BJP, ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਜ਼ਬਾਨ ਹੈ ਨਾ ਜੀ, ਉਹ ਰੋਕ ਸਕਣੀ ਮੇਰਾ ਖਿਆਲ ਔਖੀ ਹੋ ਜੂਗੀ BJP ਦੇ ਕੋਲੋਂ ਵੀ, ਅਜੇ ਜੇ ਹੁਣੇ ਇਹਦੇ ਉੱਤੇ ਜੇ ਲਗਾਮ ਨਾ ਲਾਈ ਗਈ। ਦੂਸਰੀ ਗੱਲ ਜਿਹੜੀ ਦੇਖੋ, ਕੱਲ ਜਿਹੜਾ ਸਾਕਸ਼ੀ ਸੀਗਾ, ਜਦੋਂ ਉਹਨੇ ਆਪਣੇ ਸ਼ਬਦ ਵਾਪਸ ਲਏ ਨੇ, ਉਹਨੇ ਇਹ ਗੱਲ ਆਖੀ
ਪਾਰਲੀਮੈਂਟ ਦੇ ਵਿੱਚ, ਜਿਹਦਾ ਨੋਟਿਸ ਨਹੀਂ ਲਿਆ ਗਿਆ ਬਹੁਤਾ। ਹਾਲਾਂਕਿ ਇੱਕ ਤਾਂ ਹੈਗੀ ਹੈ ਜੀ ਪੱਪੂ ਯਾਦਵ ਦੀ ਜਿਹੜੀ ਪਤਨੀ ਹੈ ਰਣਜੀਤਾ ਰੰਜਨ, ਔਰ ਭਗਵੰਤ ਮਾਨ ਉਹਨਾਂ ਨੇ ਉਹਨੂੰ ਜ਼ਰੂਰ ਟੋਕਿਆ। ਉਹਨੇ ਇਹ ਗੱਲ ਕਹੀ ਕਿ ਜਿਹੜੇ ਸਿੱਖਾਂ ਦੇ ਗੁਰੂ ਸੀਗੇ, ਹਾਲਾਂਕਿ ਇਹ ਪਹਿਲਾਂ ਜਿਹੜੀ ਰਣਜੀਤਾ ਰੰਜਨ ਆ ਉਹਨੇ ਮਾਮਲਾ ਉਠਾਇਆ ਸੀਗਾ ਗੁਰੂ ਤੇਗ ਬਹਾਦਰ ਦਾ ਜ਼ਿਕਰ ਕਰਕੇ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਜ਼ਿਕਰ ਕਰਕੇ ਕਿ ਉਹਨਾਂ ਤੋਂ ਸਿੱਖਣਾ ਚਾਹੀਦਾ, ਉਹਨਾਂ ਨੇ ਦੂਜੇ ਧਰਮ ਦੇ ਵਾਸਤੇ ਕੁਰਬਾਨੀਆਂ ਕੀਤੀਆਂ, ਤੁਸੀਂ ਜਿਹੜਾ ਜੀ ਉਹ ਧਰਮ ਜਿਹੜਾ ਉਹ ਜਬਰੀ ਪਰਿਵਰਤਨ ਕਰ ਰਹੇ ਹੋ। ਜਿਹੜਾ ਸਾਕਸ਼ੀ ਸੀਗਾ ਜੀ ਉਹਨੇ ਜਿਹੜੀ ਗੱਲ ਕੀਤੀ, ਉਹਨੇ ਇਹ ਕਿਹਾ ਕਿ 10ਵੇਂ ਪਾਤਸ਼ਾਹ ਦੇ ਜਿਹੜੇ 2 ਮੁੰਡੇ ਸੀਗੇ ਜੀ, ਉਹਨੇ ਇਹ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਜਿਹੜੀ ਫਾਂਸੀ ਲੱਗੀ ਸੀ ਉਹ ਲੋਕਾਂ ਵਾਸਤੇ ਸੀ। ਹੁਣ ਫਾਂਸੀ ਕਿੱਥੋਂ ਲੱਗ ਗਈ ਜੀ? ਜਿਹੜਾ ਉੱਥੇ ਅਕਾਲੀ ਦਲ ਵਾਲੇ ਸੀਗੇ ਜੀ ਉਹਨਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ, ਉਹਨਾਂ ਚੋਂ ਕੋਈ ਨਹੀਂ ਬੋਲਿਆ ਇਸ ਮਾਮਲੇ 'ਚ। ਮਤਲਬ ਇੱਕ ਤਾਂ ਗਲਤੀ ਹੈ ਜੀ, ਇੱਕ ਦੂਜੀ ਗਲਤੀ ਜਿਹੜੀ ਆ ਉਹ ਹੋਰ ਕਰ ਰਹੇ ਨੇ, ਭਾਵ ਕਿ ਉਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਅਸਲ ਕਹਾਣੀ ਜਿਹੜੀ ਉਹ ਕੀ ਸੀ। ਯੁੱਧ ਦੇ ਵਿੱਚ ਉਹ ਸ਼ਹੀਦ ਹੋਏ ਸਨ, 2 ਤੀਆਂ ਦੇ ਵਿੱਚ ਚੁਣੇ ਗਏ ਨੇ, ਔਰ ਮਹੀਨਾ ਵੀ ਉਹ ਚੱਲ ਰਿਹਾ। ਤੋ ਇਹਦੇ ਦੌਰਾਨ ਵੀ ਜਿਹੜਾ ਜੀ ਇੰਨੀ ਕੁ ਕੱਚ ਘਰੜ ਜੀ ਇਨਫੋਰਮੇਸ਼ਨ ਆ ਜੀ, ਜਿਹਨੂੰ ਲੈ ਕੇ ਉਹ ਕੁਛ ਨਾ ਕੁਛ ਏਦਾਂ ਦਾ ਕੰਟਰੋਵਰਸ਼ੀਅਲ ਜਿਹੜਾ ਉਹ ਬੋਲੀ ਜਾ ਰਿਹਾ। ਜੀ ਬਿਲਕੁਲ। ਇਸ ਟਾਈਮ ਜਿੱਦਾਂ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਜਿਹੜਾ ਜੀ ਕੰਟਰੋਲ ਕਰਨਾ ਬੜਾ ਔਖਾ ਹੋ ਰਿਹਾ ਆ। ਵਿਰੋਧੀ ਧਿਰ ਕੋਈ ਵੀ ਜਿਹੜਾ ਆਪਣਾ ਕੰਮ ਨਹੀਂ ਨਿਭਾ ਰਹੀ, ਤੇ ਜ਼ਰੂਰ ਮੈਨੂੰ ਲੱਗਦਾ ਇਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਬਿਠਾ ਕੇ 4 ਸਾਹਿਬਜ਼ਾਦੇ ਜਿਹੜੀ ਮੂਵੀ ਆਈ ਸੀ ਉਹ ਸਾਰਿਆਂ ਨੂੰ ਇਹਨਾਂ ਨੂੰ ਦਿਖਾਉਣੀ ਚਾਹੀਦੀ ਹੈ, ਤਾਂ ਜੋ ਉਸ ਇਤਿਹਾਸ ਦੇ ਬਾਰੇ ਵੀ ਇਹਨਾਂ ਨੂੰ ਪਤਾ ਲੱਗੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਔਰਤ ਦੇ ਵੱਲੋਂ ਜਿਹੜੇ ਆਪਣੇ ਆਪ ਨੂੰ ਅੱਗ ਲਾਈ ਗਈ ਪ੍ਰਕਾਸ਼ ਬਾਦਲ ਉਹਨਾਂ ਦੇ ਨਿਵਾਸ ਦੇ ਬਾਹਰ। ਜੀ ਇਹ ਬੜੀ ਮਾੜੀ ਘਟਨਾ ਜਿਹੜੀ ਜੀ ਵਾਪਰੀ। ਇਹ ਲੜਕੀ ਜਿਹੜੀ ਹੈ ਜੀ ਇਹ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਰਹਿੰਦੀ ਹੈ ਜੀ। ਪੜ੍ਹੀ ਲਿਖੀ, ਕੰਪਿਊਟਰ ਦੀ ਜਾਣਕਾਰੀ ਵੀ ਰੱਖਦੀ ਹੈ, ਔਰ ਉਹ ਕਹਿੰਦੀ ਕਿ ਉਹਦੀ ਓਵਰ ਏਜ ਹੋ ਗਈ, ਇਸ ਕਰਕੇ ਹੁਣ ਜਿਹੜਾ ਜੀ ਉਹਦੀ ਨੌਕਰੀ ਦਾ ਜਿਹੜਾ ਜੀ ਟਾਈਮ ਗਿਆ ਤੇ ਉਹ ਤੰਗ ਸੀ ਜੀ ਇਸ ਗੱਲ ਨੂੰ ਲੈ ਕੇ ਕਿ ਉਹਨੂੰ ਨੌਕਰੀ ਜਿਹੜੀ ਉਹ ਕਿਉਂ ਨਹੀਂ ਮਿਲੀ। ਗੁਰਸਿੱਖ ਕੁੜੀ ਹੈ ਇਹ। ਉਹਨੇ 15 ਦਿਨਾਂ ਤੋਂ ਲਗਾਤਾਰ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਨਿਵਾਸ ਦੇ ਉੱਤੇ ਉਹ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਨਾਲ ਉਹਦੀ ਮੁਲਾਕਾਤ ਜਿਹੜੀ ਹੈ ਜੀ ਹੋ ਜੇ। ਜਿਹੜੇ ਪੁਲਿਸ ਵਾਲੇ ਨੇ ਜੀ ਉਹਦੀ ਮੁਲਾਕਾਤ ਨਹੀਂ ਸਨ ਹੋਣ ਦੇ ਰਹੇ, ਔਰ ਇਹ ਵੀ ਪਤਾ ਲੱਗਾ ਜੀ ਕੋਈ ਟਿਚਰਾ ਵੀ ਕਰਦੇ ਸਨ, ਜਿਹਦੇ ਕਰਕੇ ਸਤੀ ਹੋਈ ਜਿਹੜੀ ਸੀ ਉਹ ਕੱਲ ਪੈਟਰੋਲ ਲੈ ਆਈ। ਪੈਟਰੋਲ ਲਿਆ ਕੇ ਉਹਨੇ ਆਪਣੇ ਉੱਤੇ ਛਿੜਕ ਕੇ ਅੱਗ ਜਿਹੜੀ ਸੀ ਉਹ ਲਾ ਲਈ। 40% ਦੇ ਕਰੀਬ ਜਿਹੜੀ ਹੈ ਜੀ ਉਹ ਕੁੜੀ ਸੜ ਗਈ। ਇਹ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਵੇਲੇ ਖਤਰੇ ਤੋਂ ਜਿਹੜੀ ਹੈ ਜੀ ਬਾਹਰ ਹੈ, ਪਰ ਉਹਨੇ ਇਹ ਕਿਹਾ ਜੀ ਕਿ ਨੌਕਰੀ ਦੀ ਵਜ੍ਹਾ ਕਰਕੇ ਹੋਇਆ। ਔਰ ਬਾਦਲ ਸਾਹਿਬ ਦਾ ਜਿਹੜਾ ਬਿਆਨ ਉਹਦੇ ਉੱਤੇ ਆਇਆ, ਕਹਿੰਦੇ ਹੁਣ ਹਰੇਕ ਨੂੰ ਨੌਕਰੀ ਥੋੜੀ ਨਾ ਦਿੱਤੀ ਜਾ ਸਕਦੀ ਹੈ। ਹੁਣ ਨੌਕਰੀ ਲੈਣ ਦੇ ਵਾਸਤੇ ਇਹ ਹੈ ਜੀ ਜਾਂ ਤਾਂ ਆਪਣਾ ਕੋਈ ਘਰ ਦਾ ਜਿਹੜਾ ਜੀ ਹੈ ਜੀ ਉਹ ਮਰਵਾਉਣਾ ਪਊਗਾ, ਜਾਂ ਫਿਰ ਕਿਸੇ ਨੂੰ ਪਾਕਿਸਤਾਨ ਦੀ ਸਰਹੱਦ ਲੰਘਾਉਣਾ ਪਊਗਾ, ਫਿਰ ਜੀਐਮ ਜਿਹੜੀ ਆ ਉਹ ਨੌਕਰੀ ਮਿਲੂਗੀ, ਜਾਂ ਰੇਪ ਦੀ ਘਟਨਾ ਹੋਊਗੀ ਫਿਰ ਨੌਕਰੀ ਜਿਹੜੀ ਮਿਲ ਸਕਦੀ ਹੈ। ਸਰਕਾਰ ਕੋਲੇ ਨੌਕਰੀਆਂ ਤਾਂ 2-3 ਚੀਜ਼ਾਂ ਦੀ ਰਹਿ ਗਈਆਂ, ਆਮ ਬੰਦਿਆਂ 'ਚ ਤਾਂ ਨੌਕਰੀ ਹੈ ਨਹੀਂ ਜੀ। ਸਰਬਜੀਤ ਦੀਆਂ ਕੁੜੀਆਂ ਨੂੰ ਨੌਕਰੀ ਜਿਹੜੀ ਹੈ ਜੀ ਉਹ ਮਿਲ ਸਕਦੀ ਹੈ, ਜਾਂ ਜੇ ਕੋਈ ਰੇਪ ਦਾ ਸ਼ਿਕਾਰ ਤਾਂ ਉਹਨੂੰ ਨੌਕਰੀ ਜਿਹੜੀ ਹੈ ਜੀ ਉਹ ਮਿਲ ਸਕਦੀ ਹੈ। ਅਦਰਵਾਈਜ਼ ਤਾਂ ਉਹਨਾਂ ਨੇ ਕਿਹਾ ਕਿ ਨੌਕਰੀ ਹਰੇਕ ਦੇ ਵਾਸਤੇ ਹੈ ਨਹੀਂ ਗੀ। ਫਿਰ ਸਰਕਾਰੀ ਦਾਅਵੇ ਕਿੱਥੇ ਗਏ ਜੀ, ਜਿਹੜੇ ਇੰਨੇ ਲੱਖ ਬੰਦੇ ਨੂੰ ਜਿਹੜੀ ਜੌਬ ਦੇਵਾਂਗੇ, ਇੰਨੇ ਨੂੰ ਜੌਬ ਦੇਵਾਂਗੇ, ਉਹ ਦਾਅਵੇ ਜਿਹੜੇ ਝੂਠੇ ਨੇ, ਜਾਂ ਤਾਂ ਫਿਰ ਇਹ ਮੰਨੇ ਜੀ ਸਰਕਾਰ ਇਸ ਗੱਲ। ਜੀ ਮੰਨਣਾ ਇਹਨਾਂ ਨੇ ਹੈ ਨਹੀਂ ਆ, ਤੇ ਬਾਕੀ ਜਿਹੜੇ ਹਾਲਾਤ ਮਾੜੇ ਨੇ। ਵੈਸੇ ਵੀ ਜੇ ਆਪਾਂ ਦੇਖ ਰਹੇ ਹਾਂ ਵੀ ਬੇਰੁਜ਼ਗਾਰਾਂ, ਖਾਸ ਕਰਕੇ ਜਿਹੜੇ ਟੀਚਰ ਆ, ਬੜੇ ਚਿਰ ਤੋਂ ਉਹ ਡਾਂਗਾ ਸੋਟੇ ਖਾ ਰਹੇ ਆ, ਕੁੱਟ ਉਹ ਖਾ ਰਹੇ ਆ, ਹਾਲਾਤ ਉੱਥੇ ਬਿਲਕੁਲ ਮਾੜੇ ਹੁੰਦੇ ਨਜ਼ਰ ਆ ਰਹੇ ਆ। ਸੰਗਤ ਦਰਸ਼ਨ ਵਾਲੀ ਇੱਕ ਵੀਡੀਓ ਜਿਹੜੀ ਇਸ ਟਾਈਮ ਕਾਫੀ ਚਰਚਿਤ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿਸ ਦੇ ਵਿੱਚ ਇੱਕ ਔਰਤ ਆਪਣੀ ਗੁਹਾਰ ਲਾ ਰਹੀ ਹੈ ਪ੍ਰਕਾਸ਼ ਬਾਦਲ ਹੁਣਾਂ ਕੋਲ, ਪਰ ਉਹ ਲਾਗੋਂ ਦੀ ਉਦਾਂ ਹੀ ਲੰਘ ਗਏ। ਪੁਲਿਸ ਵਾਲੇ ਵੀ ਉਦਾਂ ਹੀ ਟਿਚਰਾਂ ਕਰੀ ਜਾਂਦੇ ਸੀ। ਬਿਲਕੁਲ। ਐਕਚੁਅਲੀ ਇਹ ਸੰਗਤ ਦਰਸ਼ਨ ਦੇ ਵਿੱਚ ਨਾ ਜੀ ਪਿਕ ਐਂਡ ਚੂਜ਼ ਵਾਲੀ ਜਿਹੜੀ ਨੀਤੀ ਆ ਉਹ ਚੱਲਦੀ ਆ ਜੀ। ਜੇ ਕਿਹਨੂੰ ਮੂਹਰੇ ਲਿਆਉਣਾ ਜੀ, ਉਹ ਪਹਿਲਾਂ ਪੁੱਛਦੇ ਨੇ, ਸਾਰੀ ਫਾਈਲ ਜਿਹੜੀ ਆ ਫਰੋਲੀ ਜਾਂਦੀ ਆ। ਜਿਹੜਾ ਤਾਂ ਪਤਾ ਉਹੀ ਲੰਘ ਜਾਣਾ, ਉਹ ਚੀਜ਼ ਜਿਹੜੀ ਸਾਹਮਣੇ ਲਿਆਂਦੀ ਜਾਂਦੀ ਆ। ਜੇ ਕੋਈ ਲੱਗਦਾ ਕਿ ਕੋਈ ਕੰਟਰੋਵਰਸ਼ੀਅਲ ਸਵਾਲ ਹੋ ਸਕਦਾ, ਕੋਈ ਨੌਕਰੀ ਵਾਲਾ ਜਾਂ ਕੋਈ ਏਦਾਂ ਦਾ, ਉਹਨਾਂ ਨੂੰ ਨੇੜੇ ਆਉਣ ਹੀ ਨਹੀਂ ਦਿੱਤਾ ਜਾਂਦਾ ਜੀ। ਉਹ ਆਉਂਦੇ ਹੀ ਨਹੀਂ ਕਿ ਪੁਲਿਸ ਵਾਲੇ ਜਿਹੜੇ ਉਹ ਦੂਰ ਰੋਕ ਲੈਂਦੇ ਨੇ ਜੀ। ਤੋ ਇਹ ਸਾਰਾ ਕੁਛ ਜਿਹੜਾ ਜੀ ਔਰਤਾਂ ਦੇ ਨਾਲ ਵੀ ਕਾਫੀ ਕੁਛ ਜਿਹੜਾ ਹੋ ਰਿਹਾ। ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਨੇੜੇ ਨਹੀਂ ਆਉਣ ਦਿੱਤਾ ਜਾਂਦਾ ਜੀ। ਜਿਹੜੀਆਂ ਵੱਖ-ਵੱਖ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਵਿੱਚ ਇਹ ਜਿਹੜੀਆਂ ਲੇਡੀਜ਼ ਨੇ ਉਹ ਰੋਂਦੀਆਂ ਕੁਰਲਾਉਂਦੀਆਂ ਨੇ ਜੀ। ਇੱਕ ਜਿਹੜੀ ਪਰਮਜੀਤ ਕੌਰ ਹੈ, ਉਹਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਉਹ ਪਹੁੰਚ ਗਈ ਬਾਦਲ ਦੇ ਕੋਲੇ। ਉਹਦੇ ਪਤੀ ਦਾ ਝਗੜਾ ਸੀਗਾ, ਉਹਨਾਂ ਨੇ ਕਿਹਾ ਕਿ ਤੁਹਾਡੇ ਵੱਲੋਂ ਹੁਕਮ ਵੀ ਕੀਤਾ ਗਿਆ ਸੀਗਾ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ, ਪਰ ਇਨਵੈਸਟੀਗੇਸ਼ਨ ਹੋਈ ਨਹੀਂ, ਕਿਸੇ ਨੇ ਪੁੱਛਿਆ ਹੀ ਨਹੀਂ ਜਿਹੜਾ ਜੀ।
ਉਹ ਆਪਣੇ ਜਿਹੜਾ ਸੀ ਰੌਲਾ ਰੱਪਾ ਉੱਥੇ ਪਾਉਂਦੀ ਰਹੀ। ਜਨਵਰੀ ਦੇ ਮਹੀਨੇ ਦੇ ਵਿੱਚ ਸੰਗਤ ਦਰਸ਼ਨ ਦੇ ਕੋਲੇ ਇੱਕ ਜਿਹੜੀ ਟੀਚਰ ਸੀਗੀ ਜੀ, ਉਹਦੇ ਹਸਬੈਂਡ ਦੀ ਮੌਤ ਜਿਹੜੀ ਸੀ ਉਹ ਹੋ ਗਈ ਸੀਗੀ। ਉਹ ਇਨਸਾਫ ਮੰਗਣ ਗਈ, ਪੁਲਿਸ ਵਾਲਿਆਂ ਨੇ CM ਦੇ ਨੇੜੇ ਤੇੜੇ ਨਹੀਂ ਉਹਨੂੰ ਜਾਣ ਦਿੱਤਾ ਜੀ। ਬਠਿੰਡੇ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ। ਔਰਤ ਜਿਹੜੀ ਹੈ ਉਹ ਲੰਘ ਰਹੀ ਹੈ ਸੰਗਤ ਦਰਸ਼ਨ ਦੇ ਵਾਸਤੇ, ਜਿਹੜੇ ਪੁਲਿਸ ਵਾਲੇ ਨੇ ਉਹ ਉਹਨੂੰ ਇੱਕ ਤਾਂ ਟਿਚਰਾਂ ਕਰ ਰਹੇ ਨੇ ਜੀ, ਜਿਹੜੇ ਤਰੀਕੇ ਦੇ ਨਾਲ ਜਿਹੜਾ ਉਹਨੂੰ ਵੇਖ ਰਹੇ ਨੇ ਕਿ ਮਜ਼ਾਕ ਉਡਾ ਰਹੇ ਹੁਣ ਵੀ ਇਹ ਕਿਹੜੇ ਸੰਗਤ ਦਰਸ਼ਨ ਦੇ ਵਿੱਚ ਜਿਹੜਾ ਜੀ ਉਹ ਤੁਰੀ ਫਿਰਦੀ ਹੈ। ਇਹ ਡਰਾਮਾ ਹੈ ਜੀ ਜਿਹੜਾ ਅਸਲ ਦੇ ਵਿੱਚ ਹੋ ਰਿਹਾ ਬੜੀ ਵੱਡੀ ਗਿਣਤੀ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਔਰਤਾਂ ਦੇ ਨਾਲ ਹੋ ਰਿਹਾ ਜੀ। ਇਸ ਕਰਕੇ ਕਹਿਣ ਨੂੰ ਹੁਣ ਕੋਈ ਮੁਸ਼ਕਿਲ ਹੈ ਜੀ ਕਿ ਕਿਹਨੂੰ ਕਿਹੜੀ ਗੱਲ ਜਿਹੜੀ ਹੈ ਜੀ ਉਹ ਕਹੇ। ਸਾਰਾ ਕੁਝ ਹੀ ਤਾਂ ਉਲਟ ਪੁਲਟ ਜਿਹੜਾ ਜੀ ਉਹ ਹੋਇਆ ਪਿਆ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੰਮ੍ਰਿਤਸਰ ਦੇ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਤਕਰੀਬਨ 2-2.5 ਘੰਟੇ ਤੱਕ ਗੋਲੀ ਚੱਲਦੀ ਰਹੀ, 3 ਜਾਣਿਆਂ ਦੀ ਮੌਤ। ਜੀ ਇਹ ਐਕਚੁਅਲੀ ਜੀ 2 ਧੜਿਆਂ ਦੇ ਵਿਚਾਲੇ ਗੋਲੀ ਜਿਹੜੀ ਆ ਉਹ ਚੱਲੀ ਆ। ਇਹ ਲੋਧੀ ਗੁੱਜਰ ਹੈ ਜੀ ਅੰਮ੍ਰਿਤਸਰ ਦੇ ਵਿੱਚ, ਜ਼ਮੀਨ ਦਾ ਝਗੜਾ ਸੀਗਾ, ਉਹਨੂੰ ਲੈ ਕੇ ਇਹ ਸਾਰਾ ਝਗੜਾ ਜਿਹੜਾ ਜੀ ਸ਼ੁਰੂ ਹੋਇਆ। 3 ਲੋਕ ਜਿਹੜੇ ਸੀਗੇ ਇਸ ਗੋਲੀਬਾਰੀ ਦੇ ਵਿੱਚ ਮਾਰੇ ਗਏ। ਨਵਾਬ ਸਿੰਘ 30 ਸਾਲਾਂ ਦਾ, ਜਗਤਾਰ ਸਿੰਘ 35 ਸਾਲਾਂ ਦਾ ਤੇ ਨਰਿੰਦਰ ਸਿੰਘ 52 ਸਾਲਾਂ ਦਾ। ਇਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ। 4 ਬੰਦੇ ਜਿਹੜੇ ਉਹ ਜ਼ਖਮੀ ਹੋਏ ਨੇ ਜੀ। 14 ਵਿਅਕਤੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਨੇ। 5 ਹਥਿਆਰ ਜਿਹੜੇ ਉਹ ਜ਼ਬਤ ਕੀਤੇ ਗਏ ਨੇ। ਥਾਣਾ ਲੋਪੋਕੇ ਦੇ ਵਿੱਚ ਅਧੀਨ ਆਉਂਦਾ ਜੀ ਇਹ ਲੋਧੀ ਗੁੱਜਰ, ਜਿੱਥੇ ਜਿਹੜੇ 2 ਜਾਣੇ ਸੀਗੇ ਬਾਵਾ ਸਿੰਘ ਤੇ ਨਵਾਬ ਸਿੰਘ ਦੇ ਧੜਿਆਂ ਦੇ ਵਿਚਕਾਰ ਝਗੜਾ ਜਿਹੜਾ ਜੀ ਉਹ ਹੋਇਆ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ। ਦੋਵੇਂ ਪਰਿਵਾਰ ਜਿਹੜੇ ਨੇ ਜੀ 3 ਕਨਾਲ ਦੇ ਕਰੀਬ ਆ ਜੀ ਸਾਰੀ ਜ਼ਮੀਨ, ਜਿਹਨੂੰ ਲੈ ਕੇ ਪਿਛਲੇ ਕੁਝ ਟਾਈਮ ਤੋਂ ਇਹਨਾਂ ਦਾ ਝਗੜਾ ਜਿਹੜਾ ਜੀ ਉਹ ਚੱਲਿਆ ਆ ਰਿਹਾ। ਤੇ ਕੱਲ ਜਿਹੜੀਆਂ ਸੀਗੀਆਂ ਉਹ ਦੋਵਾਂ ਧਿਰਾਂ ਦੇ ਵੱਲੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। 3 ਕਨਾਲਾਂ ਨੇ 3 ਬੰਦਿਆਂ ਦੀ ਜਿਹੜੀ ਜਾਨ ਆ ਜੀ ਉਹ ਲੈ ਲਈ। ਜ਼ਮੀਨ ਕਿੰਨੀ ਕੁ ਕਿਤੇ ਉਹ ਮਹਿੰਗੀ ਹੋਊਗੀ ਜਾਂ ਇੱਥੇ ਹੀ ਰਹਿ ਜਾਣੀ ਆ, ਉਹ 3 ਬੰਦੇ ਤੁਰ ਗਏ ਜੀ। ਹੁਣ ਜਿਹੜੇ ਬਾਕੀ ਦੂਜਾ ਧੜਾ ਜੀ ਉਹਨਾਂ ਦੀ ਉਮਰ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਜਾਊਗੀ। ਪਰ ਮੁਸ਼ਕਿਲ ਇਹ ਕਿ ਜਿਹੜੀ ਪੰਜਾਬ ਦੇ ਵਿੱਚ ਹੰਕਾਰ ਵਾਲੀ ਜਿਹੜੇ ਜਾਂ ਵੀ ਮਤਲਬ ਕਿ ਮੈਂ ਤਾਂ ਜੱਟਪਣਾ ਜਿਹੜਾ ਨਾ ਜੀ ਉਹ ਲੈ ਕੇ ਬਹੀ ਜਾ ਰਿਹਾ ਜੀ। ਇਹ ਉਹਦਾ ਹੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਮੂਨਾ ਹੈ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਿੱਖ ਜਥੇਬੰਦੀਆਂ ਵੱਲੋਂ ਜੋਧਪੁਰ ਪਿੰਡ ਦੇ ਵਿੱਚ ਨੂਰ ਮਹਿਲੀਆਂ ਦਾ ਜਿਹੜਾ ਸੀਗਾ ਆਸ਼ਰਮ, ਉਸ ਨੂੰ ਤਾਲਾ ਲਵਾਇਆ। ਜੀ ਇਹ ਐਕਚੁਅਲੀ ਜਿੱਥੇ ਤੁਹਾਨੂੰ ਯਾਦ ਹੋਣਾ ਕਿ ਰੌਲਾ ਗੋਲਾ ਵੀ ਪਿਆ ਸੀਗਾ ਜਿਹੜੇ ਨੂਰ ਮਹਿਲੀਆਂ ਦੇ ਸਤਸੰਗ ਦੇ ਵਿੱਚ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਸੀ, ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਜਿਹੜੀਆਂ ਜੀ ਬੀੜਾਂ ਉਹਨਾਂ ਨੂੰ ਅਗਨ ਭੇਟ ਵੀ ਕੀਤਾ ਗਿਆ ਸੀਗਾ। ਇਸ ਜਗ੍ਹਾ ਦੇ ਉੱਤੇ ਪਛਤਾਪ ਵਜੋਂ ਜਿਹੜਾ ਕਰਵਾਏ ਗਏ ਪਾਠ ਸੀਗੇ ਜੀ ਉਹਨਾਂ ਦੇ ਭੋਗ ਪਾਏ ਗਏ ਨੇ। ਔਰ ਇੱਥੇ ਜਿਹੜੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਸ ਕਾਂਡ ਦੇ ਜਿਹੜੇ ਕਥਿਤ ਰੂਪ ਦੇ ਵਿੱਚ ਦੋਸ਼ੀ ਨੇ ਦਿਵਿਆ ਜੋਤੀ ਜਾਗਰਤੀ ਸੰਸਥਾਨ, ਉਹਦਾ ਡੇਰਾ ਜਿਹੜਾ ਜੀ ਇੱਕ ਕਿਸਮ ਦੇ ਨਾਲ ਹਾਲ ਦੀ ਘੜੀ ਬੰਦ ਕਰਵਾ ਦਿੱਤਾ ਜੀ। ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸੀਗਾ ਉਹਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆ, ਕਿਉਂਕਿ ਇਕੱਠ ਬਹੁਤ ਹੋ ਗਿਆ ਸੀਗਾ, ਉਹਨਾਂ ਨੇ ਆਪ ਜਿਹੜਾ ਸੀਗਾ ਜਿੰਦਰਾ ਲਾ ਕੇ ਤਾਲਾ ਤੇ ਤਾਲਾ ਚਾਬੀਆਂ ਜਿਹੜੀਆਂ ਜੀ ਉਹ ਜਥੇਬੰਦੀਆਂ ਦੇ ਹਵਾਲੇ ਕਰ ਦਿੱਤੀਆਂ ਨੇ। ਔਰ ਇਹਦੇ ਨਾਲ ਜਿਹੜਾ ਜੀ ਧਾਰਮਿਕ ਸਮਾਗਮਾਂ ਦੇ ਵਿੱਚ ਨਰਮ ਖਿਆਲੀ ਤੇ ਗਰਮ ਖਿਆਲੀ ਵਿਚਾਰਾਂ ਦਾ ਕਈ ਵਾਰੀ ਭੇੜ ਜਿਹੜਾ ਉਹ ਹੋਇਆ। ਜਥੇਦਾਰ ਗੁਰਬਚਨ ਸਿੰਘ ਹੋਰਾਂ ਨੇ ਵੀ ਬੋਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਵੀ ਕਾਫੀ ਹੂਟਿੰਗ ਹੋਈ, ਪਰ ਬਾਅਦ ਦੇ ਵਿੱਚ ਉਹ ਬੋਲਣ ਦੇ ਵਿੱਚ ਸਫਲ ਜਿਹੜਾ ਜੀ ਉਹ ਰਹੇ। ਇੱਕ ਵਾਰੀ ਤਾਂ ਇਉਂ ਲੱਗਦਾ ਸੀਗਾ ਕਿ ਇਹ ਜਿਹੜਾ ਆਪਸੀ ਟਕਰਾਓ ਆ ਜੀ ਇਹੀ ਇੱਕ ਨਵਾਂ ਰੂਪ ਜਿਹੜਾ ਧਾਰਨ ਕਰ ਲੂਗਾ, ਪਰ ਸਮੇਂ ਦੇ ਵਿੱਚੋਂ ਜਿਹੜਾ ਜੀ ਇਹ ਟਕਰਾਓ ਬਚਦਾ ਰਿਹਾ ਔਰ ਬਚਾ ਕੇ ਤਕਰੀਬਨ ਮੁਕੰਮਲ ਹੋ ਗਿਆ। ਔਰ ਮੁਕੰਮਲ ਹੋਣ ਤੋਂ ਬਾਅਦ ਜੀ ਇਹ ਜਿਹੜਾ ਜਿੰਦਰਾ ਸੀਗਾ ਉਹ ਇਸ ਸਥਾਨ ਨੂੰ ਜਿਹੜਾ ਲੱਗ ਗਿਆ। ਹੁਣ ਇਹ ਜਿੰਦਰਾ ਲੱਗਣ ਤੋਂ ਬਾਅਦ ਜਿਹੜੇ ਨੂਰ ਮਹਿਲੀਏ ਨੇ ਉਹ ਕੀ ਐਕਸ਼ਨ ਲੈਂਦੇ ਨੇ ਇਹ ਵੀ ਵੇਖਣ ਵਾਲਾ ਹੋਊਗਾ, ਕਿਉਂਕਿ ਇਹਨੂੰ ਜਿੰਦਰਾ ਲਾ ਦੇਣ ਦੇ ਨਾਲ ਇਹ ਮਸਲਾ ਸੁਲਝ ਨਹੀਂ ਜਾਣਾ ਜੀ। ਮੇਰਾ ਖਿਆਲ ਹੋਰ ਜ਼ਿਆਦਾ ਭਖੂਗਾ ਜੀ। ਤੇ ਜ਼ਰੂਰ ਦੱਸੋ ਵੀ ਜਿਹੜੀ ਸਮਾਗਮ ਹੋਣ ਜਾ ਰਿਹਾ ਆ ਉਸ ਦੀ ਪ੍ਰਸ਼ਾਸਨ ਦੇ ਵੱਲੋਂ ਕਿੱਦਾਂ ਤਿਆਰੀ ਆ ਜਿਹੜੀ ਇਹਨਾਂ ਦੇ 14 ਤਰੀਕ ਨੂੰ ਰੱਖੀ ਹੋਈ ਆ? 14 ਨੂੰ ਜੀ ਕੱਲ ਨੂੰ ਹੈ ਜੀ, ਐਤਵਾਰ ਨੂੰ, ਕਿਉਂਕਿ 15 ਤਰੀਕ ਨੂੰ ਜਿਹੜੀ ਹੈ ਜੀ ਉਹ ਮੁੱਕ ਰਹੀ ਹੈ ਤਰੀਕ ਇਹਦੀ ਜਿਹੜਾ ਹਾਈ ਕੋਰਟ ਨੇ ਦਿੱਤੀ ਹੋਈ ਹੈ ਜੀ। ਜੇ ਲੈ ਲਿਆ ਜਾਵੇ ਤਾਂ ਅਸਲ 'ਚ 17 ਵੀ ਟੈਕਨੀਕਲੀ ਤੌਰ ਦੇ ਉੱਤੇ ਜਿਵੇਂ ਕਹਿ ਰਿਹਾ ਪ੍ਰਸ਼ਾਸਨ ਕਿ ਸਾਨੂੰ ਚਿੱਠੀ ਬਾਅਦ 'ਚ ਮਿਲੀ ਹੈ। ਹੁਣ ਇੱਕ ਜਿਹੜੀ ਐਪਲੀਕੇਸ਼ਨ ਪਾਈ ਹੋਈ ਸੀਗੀ ਨੂਰ ਮਹਿਲ ਵਾਲੇ ਡੇਰੇ ਵਾਲਿਆਂ ਨੇ ਉਹ ਉਹਨਾਂ ਨੇ ਵਾਪਸ ਵੀ ਲਈ ਹੈ ਜੀ, ਜਿਹਦੇ ਵਿੱਚ
ਉਹਨਾਂ ਨੇ ਅੰਤਮ ਸੰਸਕਾਰ ਦੀ ਜਿਹੜੀ ਤਰੀਕ ਸੀ ਉਹ ਅੱਗੇ ਵਧਾਉਣ ਦੀ ਗੱਲ ਕਹੀ ਸੀ, ਸਟੇ ਦੀ ਗੱਲ ਜਿਹੜੀ ਕੀਤੀ ਸੀਗੀ। ਤੋ ਹੁਣ ਇਹ ਇੱਕ ਐਪਲੀਕੇਸ਼ਨ ਵਾਪਸ ਲਈ ਹੈ ਜੀ। ਦੂਜਾ ਉੱਥੇ ਲੋਕ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਏ ਨੇ ਤੇ ਜਿਹੜਾ ਜੀ ਪ੍ਰਸ਼ਾਸਨ ਹੈ ਉਹ ਨੇੜੇ ਤੋਂ ਨਿਗਾਹ ਇਹਦੇ ਉੱਤੇ ਰੱਖ ਰਿਹਾ। ਜਿਹੜੇ ਅੰਦਰ ਨੂੰ ਜਾਣ ਵਾਲੇ ਦਰਵਾਜ਼ੇ ਨੇ ਜੀ ਉੱਥੇ CCTV ਕੈਮਰੇ ਜਿਹੜੇ ਲਾਏ ਗਏ ਨੇ, ਮੋਬਾਈਲ ਵੈਨ ਜਿਹੜੀਆਂ ਨੇ ਜੀ ਉਹ ਤਿਆਰ ਖੜੀਆਂ ਨੇ। ਪ੍ਰਸ਼ਾਸਨ ਦੇ ਵੱਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਲਾਈ ਗਈ ਹੈ। ਜਿਹੜੇ ਕੁਝ ਸਪੈਸ਼ਲ ਤੌਰ ਦੇ ਉੱਤੇ ਫੋਟੋਗ੍ਰਾਫਰ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਤਾਂ ਕਿ ਜਿਹੜੇ ਕੁਝ ਅਨਸਰ ਸ਼ਰਾਰਤੀ ਲੱਗਦੇ ਨੇ ਉਹਨਾਂ ਨੂੰ ਪਿਕਚਰਾਂ ਦੇ ਵਿੱਚ ਵੀ ਕੈਦ ਜਿਹੜਾ ਉਹ ਕੀਤਾ ਜਾ ਸਕੇ। ਜਿਹੜਾ ਡੇਰਾ ਨੂਰ ਮਹਿਲ ਹੈ ਜੀ ਉਹ ਆਪਣੀ ਤਾਕਤ ਜਿਹੜੀ ਆ ਉੱਥੇ ਦਿਖਾਉਣ ਦੀ ਕੋਸ਼ਿਸ਼ ਕਰੂਗਾ ਐਤਵਾਰ ਵਾਲੇ ਭੰਡਾਰੇ ਦੇ ਵਿੱਚ। ਤੇ 15 ਨੂੰ ਕਿਉਂਕਿ ਤਰੀਕ ਹੈ ਜੀ, ਪਰ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਵਿੱਚ ਕਿਤੇ ਵੀ ਇਹ ਦੀਂਦਾ ਨਹੀਂ ਆ ਕਿ ਉਹ ਜਿਹੜਾ ਜੀ ਅੰਤਮ ਸੰਸਕਾਰ ਜਿਹੜਾ ਉਹਦਾ ਹੋਣ ਵਾਲਾ ਉਹਦੇ ਵੱਲ ਨੂੰ ਪ੍ਰਸ਼ਾਸਨ ਜਿਹੜਾ ਜੀ ਉਹ ਵੱਧ ਰਿਹਾ। ਡੇਰੇ ਦੇ ਵੱਲੋਂ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਹਾਂਕ੍ਰਾਂਤੀ ਦਾ ਜਿਹੜਾ ਮਹਾਨਾਇਕ ਹੈ ਉਹ ਛੇਤੀ ਵਾਪਸ ਆਊਗਾ ਤੇ ਸੱਚ ਦੀ ਜਿੱਤ ਜਿਹੜੀ ਹੈ ਜੀ ਉਹ ਹੋਊਗੀ। ਮਰਿਆ ਬੰਦਾ ਅਜੇ ਤੱਕ ਵਾਪਸ ਆਇਆ ਤਾਂ ਹੈ ਨਹੀਂ ਗਾ ਜੀ, ਇਹ ਸ਼ਾਇਦ ਆ ਜੇ ਜੀ। ਤੇ ਅਗਲੀ ਗੱਲ ਕਰਦੇ ਆ, ਇਸ ਟਾਈਮ ਜਿਹੜੇ NRI ਸੰਗਤ ਦਰਸ਼ਨ ਸੰਮੇਲਨ ਦੇ ਜਿਹੜੇ ਹੁਣ ਪੋਸਟਰ ਆ ਉਹ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਅਖਬਾਰਾਂ 'ਚ ਵੀ ਤੇ ਅੱਡ-ਅੱਡ ਜਗ੍ਹਾ ਤੇ ਉੱਤੇ ਦਿਖਣੇ ਸ਼ੁਰੂ ਹੋ ਗਏ ਨੇ। ਪਿਛਲੇ NRI ਸੰਮੇਲਨ ਦੇ ਵਿੱਚ ਕਾਫੀ ਵੱਡੀਆਂ ਡੀਂਗਾਂ ਮਾਰੀਆਂ ਗਈਆਂ ਸੀ, ਇੱਦਾਂ ਕਰ ਦਿਆਂਗੇ ਉੱਦਾਂ ਕਰ ਦਿਆਂਗੇ। ਇਹ ਜਥੇਦਾਰ ਤੋਤਾ ਸਿੰਘ ਹੁਣੀ ਵੀ ਕਹਿੰਦੇ ਸੀਗੇ ਵੀ NRI ਬੜੇ ਜ਼ੋਰਾਂ ਸ਼ੋਰਾਂ ਨਾਲ ਮਿਲਣਾ ਚਾਹੁੰਦੇ ਆ। ਇਹ 3 ਸਮਾਗਮ ਰੱਖੇ ਆ, ਐਕਚੁਅਲ ਦੇ ਵਿੱਚ ਪਿੱਛੇ ਕੀ ਰਾਜਨੀਤੀ ਹੈ ਇਹਦੇ? ਤੋਤਾ ਸਿੰਘ ਹੋਰਾਂ ਦੀ ਵਰਡਿੰਗ ਦੇ ਮੁਤਾਬਕ ਜੀ NRIs ਦੀ ਭਾਰੀ ਮੰਗ ਦੇ ਉੱਤੇ ਰੱਖੇ ਗਏ ਆ ਜੀ, ਕਿਉਂਕਿ ਉਹ ਕਹਿੰਦੇ ਜੀ ਆਪਣੇ ਮਸਲੇ ਉਹ ਹੱਲ ਕਰਵਾਉਣੇ ਚਾਹੁੰਦੇ ਨੇ। ਹੁਣ NRIs ਦੇ ਮਸਲੇ ਜਿਹੜੇ ਨੇ ਉਹ NRI ਸੰਗਤ ਦਰਸ਼ਨ ਦੇ ਵਿੱਚ ਹੀ ਕਿਵੇਂ ਹੱਲ ਹੋਣਗੇ ਜਾਂ ਉੱਥੇ ਹੀ ਕਿਵੇਂ ਹੱਲ ਹੋ ਸਕਦੇ ਨੇ? ਉੱਥੇ ਤਾਂ ਇੰਡੀਵਿਜੂਅਲੀ ਜੇ ਕੋਈ ਪਹੁੰਚ ਜਾਊਗਾ ਤੇ ਉਹਦਾ ਹੋਊਗਾ ਨਾ ਜੀ ਮਸਲਾ ਹੱਲ। ਅਸਲ ਦੇ ਵਿੱਚ ਤਾਂ NRIs ਦੇ ਜਿਹੜੇ ਮਸਲੇ ਨੇ ਉਹ ਇੰਡੀਵਿਜੂਅਲ ਘੱਟ ਨੇ, ਉਹ ਜਿਹੜੇ ਇਕੱਠੇ ਜਿਹੜੇ ਨੇ ਉਹ ਜ਼ਿਆਦਾ ਨੇ। ਹੈ ਕੀ ਨੇ ਜੀ ਮਸਲੇ? ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਉਹਦੇ ਉੱਤੇ ਹੀ ਹੈ ਨਾ ਜੀ ਕਿ ਉਹਦੇ ਉੱਤੇ ਕਬਜ਼ੇ ਨਾ ਹੋਣ ਤੇ ਜਿਹੜਾ ਜੀ ਰੋਕਿਆ ਜਾ ਸਕੇ। ਉਹਨਾਂ ਦੀ ਆਪਣੀ ਸਿਕਿਉਰਿਟੀ ਜਿਹੜੀ ਹੈ ਜੀ ਲੋਕਾਂ ਦੀ ਉਹ ਹੋਣੀ ਚਾਹੀਦੀ ਹੈ। ਆਹ 3-4 ਤਾਂ ਮਸਲੇ ਨੇ ਜੀ। ਕੀ ਸਰਕਾਰ ਜਿਹੜੀ ਹੈ ਇਹਨਾਂ ਦਾ ਹੁਕਮ ਇਹ ਨਹੀਂ ਕਰ ਸਕਦੀ? ਕਰੂਗੀ ਕਿਵੇਂ ਜੀ? ਉਹਦਾ ਰੀਜ਼ਨ ਹੈ ਕਿ ਜਿਹੜੀ ਪ੍ਰਾਪਰਟੀ ਆ ਉਹਦੇ ਉੱਤੇ ਹੋ ਰਹੇ ਜਿਹੜੇ ਕਬਜ਼ੇ ਨੇ ਉਹ ਕੌਣ ਕਰ ਰਿਹਾ ਜੀ? ਉਹ ਜਿਹੜਾ ਭੂਮੀ ਮਾਫੀਆ ਹੈ ਉਹ ਕਿਹਦੇ ਨੂੰ ਬਿਲੋਂਗ ਕਰਦਾ ਜੀ? ਇਹ ਤਾਂ ਲੁਕੀਆਂ ਛਿਪੀਆਂ ਗੱਲਾਂ ਹੀ ਨਹੀਂ ਹੈਗੀਆਂ ਜੀ। ਨਵਾਬ ਸਿੰਘ ਹੀਰ ਜਿਹੜੇ ਰਿਟਾਇਰਡ ਬ੍ਰਿਗੇਡੀਅਰ ਨੇ ਉਹਨਾਂ ਦੀ ਜਿਹੜੀ ਕੋਠੀ ਦੇ ਉੱਤੇ ਕਬਜ਼ਾ ਮੁਹਾਲੀ ਦੇ ਵਿੱਚ ਹੋ ਰਿਹਾ ਸੀਗਾ, ਉਹਦੀਆਂ ਤਾਰਾਂ ਕਿੱਥੇ ਜਾ ਰਹੀਆਂ ਨੇ ਜੀ? ਸਭ ਨੂੰ ਪਤਾ ਹੈ ਕਿ ਉਹ ਕਿਹੜੇ ਦਫ਼ਤਰ ਦੇ ਨਾਲ ਜਾ ਕੇ ਜੁੜਦੀਆਂ ਨੇ, ਕਿਹੜੇ ਅਕਾਲੀ ਆਗੂ ਦੇ ਨਾਲ ਜਾ ਕੇ ਜਿਹੜੀਆਂ ਉਹ ਜੁੜਦੀਆਂ ਨੇ। ਕੀ ਉਹਦੇ ਉੱਤੇ ਸਰਕਾਰ ਕੋਈ ਨਹੀਂ ਲੈ ਸਕਦੀ? ਉਹਦੇ ਵਾਸਤੇ ਸੰਗਤ ਦਰਸ਼ਨ ਦੀ ਕਿਉਂ ਲੋੜ ਹੈ? ਜਿਹੜੀਆਂ ਐਪਲੀਕੇਸ਼ਨਸ ਪਿਛਲੇ ਦਿਨਾਂ ਦੇ ਵਿੱਚ NRI ਜਿਹੜੀ ਪੁਲਿਸ ਹੈ ਉਹਦੇ ਕੋਲੇ ਆਈਆਂ ਨੇ ਉਹਦੇ ਵਿੱਚੋਂ ਕੱਢ ਲਈਆਂ ਜਾਣ ਕੇ ਜ਼ਿਆਦੀਆਂ ਕਾਹਦੀਆਂ ਨੇ? ਮੈਕਸੀਮਮ ਕੇਸ ਜਿਹੜੇ ਨੇ ਪ੍ਰਾਪਰਟੀ ਦੇ ਉੱਤੇ ਕਬਜ਼ੇ ਦੇ ਨੇ ਜੀ। ਤਾਂ ਕੀ ਸਰਕਾਰ ਇਹਦੇ ਬਾਰੇ ਸਖਤ ਕਦਮ ਚੁੱਕ ਕੇ ਸਾਰੇ NRIs ਦੇ ਵਾਸਤੇ ਫੈਸਲਾ ਨਹੀਂ ਲਊਗੀ ਜੀ? ਇਸ ਕਰਕੇ NRI ਸੰਮੇਲਨ ਤਾਂ ਕਰਤਾ ਬੰਦ ਜੀ, ਬੰਦ ਇਸ ਕਰਕੇ ਕਰਤਾ ਉਹਨਾਂ ਨੂੰ ਇਉਂ ਲੱਗਦਾ ਕਿ ਇੱਥੇ ਤਾਂ ਜਿਹੜੇ ਕੁਝ ਚਾਪਲੂਸ ਇਹੋ ਜਿਹੇ ਆ ਜਾਂਦੇ ਨੇ ਤੁਹਾਡੇ ਗੁਆਂਢੀ ਮੁਲਕ ਤੋਂ, ਜਿਹੜਾ ਮੇਰਾ ਵੀ ਮੁਲਕ ਹੈ ਜੀ ਕੈਨੇਡਾ ਤੋਂ, ਜਿਹੜੇ ਟਿਮ ਪਲੂਰੀ ਪਿਛਲੀ ਵਾਰੀ ਆਏ ਸਨ 45 ਮਿੰਟ ਲੈਪਟਾਪ ਵੇਖ ਕੇ ਪੜ੍ਹਦੇ ਰਹੇ, ਪਤਾ ਹੀ ਨਹੀਂ ਲੱਗਿਆ ਕੀ ਕੁਝ ਜਿਹੜਾ ਉਹ ਬੋਲ ਕੇ ਚਲੇ ਗਏ। ਦੂਜਿਆਂ ਨੂੰ ਕਿਸੇ ਨੂੰ ਮੌਕਾ ਹੀ ਨਹੀਂ ਦਿੱਤਾ ਜੀ ਬੋਲਣ ਦਾ। ਜਿਹੜੇ ਬੋਲਣ ਵਾਲੇ ਨੇ ਉਹਨਾਂ ਨੂੰ ਮੌਕਾ ਨਹੀਂ ਉੱਥੇ ਦਿੱਤਾ ਜਾਂਦਾ। ਬਸ ਇਹ ਵੀ ਇੱਕ ਸੰਘੀ ਘੁੱਟਣ ਦਾ ਤਰੀਕਾ ਹੀ ਹੈ ਜੀ। ਜਿਹੜੀ ਆਪਾਂ ਸੰਗਤ ਦਰਸ਼ਨ ਦੀ ਪਹਿਲਾਂ ਕਹਾਣੀ ਪਾ ਕੇ ਹਟੇ ਆ, ਇਹ ਵੀ ਉਸੇ ਤਰ੍ਹਾਂ ਦੀ ਹੋਣੀ ਹੈ ਜੀ। ਜਿਹੜਾ ਕੋਈ ਬੋਲਣਾ ਚਾਹੂਗਾ, ਜਿਹੜਾ ਕੋਈ ਗੱਲ ਕਰਨੀ ਚਾਹੂਗਾ, ਉੱਥੇ ਫਿਰ ਪੁਲਿਸ ਵਾਲੇ ਖੜੇ ਹੋਣਗੇ ਜੀ ਉਹਨੂੰ ਫੜ ਕੇ ਬਾਹਰ ਕੱਢਣ ਦੇ ਵਾਸਤੇ। ਪਹਿਲੀ ਤਾਂ ਗੱਲ ਹੈ ਇੰਨੀ ਪੁਲਿਸ ਜਿਹੜੀ ਵੇਖਦਿਆਂ ਹੋਇਆ ਕਿੰਨੇ ਕੁ ਬੰਦੇ ਨੇ ਜਿਹੜੇ ਜੁਰਤ ਕਰਨਗੇ ਜਿਹੜੇ ਕਿ NRIs ਦੇ ਸਾਂਝੇ ਮਸਲੇ ਜਿਹੜੇ ਨੇ ਉਹ ਉਠਾਉਣਗੇ, ਇੰਡੀਵਿਜੂਅਲ ਨਹੀਂ। ਇੰਡੀਵਿਜੂਅਲ ਮਸਲੇ ਉਠਾਉਣ ਦੇ ਨਾਲ ਕੋਈ ਬਹੁਤਾ ਕੁਝ ਜਿਹੜਾ ਉਹ ਬਣਨਾ ਨਹੀਂ ਹੈ। ਜਿਹੜੇ NRIs ਨੇ ਉਹਨਾਂ ਵਿਚਾਰਿਆਂ ਦੇ ਉੱਤੇ ਕੀ ਜੁੱਤੀ ਚੁੱਕਦਾ ਕਿਸੇ ਦੇ ਉੱਤੇ ਕੇਸ ਪਾਤਾ ਜੀ,
ਇੱਕ ਬੰਦਾ ਜੀ ਉਹਦੇ ਉੱਤੇ ਤਰਪੈਲ ਚੁੱਕਣ ਦਾ ਕੇਸ ਪਿਆ ਹੋਇਆ ਕਿ ਉਹਨੇ ਤਰਪੈਲ ਚੋਰੀ ਕਰ ਲਈ ਹੈ ਤੇ ਉਹ ਭਗੌੜਾ ਕਰਾਰ ਦਿੱਤਾ ਹੋਇਆ, PO ਆ ਜੀ, ਕਿਉਂਕਿ ਰੌਲਾ ਪ੍ਰਾਪਰਟੀ ਦਾ ਜੀ। ਇਹ ਕਿਵੇਂ ਜਿਹੜੇ ਛੋਟੇ ਛੋਟੇ ਕੇਸਾਂ ਦੇ ਵਿੱਚ PO ਹੋ ਜਾਂਦੇ ਨੇ? ਆਹ ਤਾਂ ਮਸਲੇ ਨੇ ਜੀ, ਜੇ ਸਾਂਝੇ ਤੌਰ ਦੇ ਉੱਤੇ ਹੱਲ ਕੀਤੇ ਜਾਣ, ਪਰ ਹੋਣੇ ਨਹੀਂ ਨਾ ਜੀ ਸਾਂਝੇ, ਕਿਉਂਕਿ ਭੂਮੀ ਮਾਫੀਆ ਜੀ। ਜੀ ਬਿਲਕੁਲ। ਇਹ ਸ਼ਾਇਦ ਉਹਨਾਂ ਦੇ ਕੋਲੋਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਲਈ ਫੰਡ ਇਕੱਠੇ ਕਰਨ ਦਾ ਵੀ ਇੱਕ ਤਰੀਕਾ ਹੋ ਸਕਦਾ ਆ। ਤੇ ਇੱਕ ਵਾਰੀ ਫਿਰ ਲਾਰਿਆਂ ਦੀ ਝੜੀ ਸ਼ੁਰੂ ਹੈ ਜੀ, 24 ਘੰਟੇ ਬਿਜਲੀ ਦੇਣ ਦਾ ਵਾਅਦਾ ਜੀ ਸਰਹੱਦੀ ਜ਼ਿਲ੍ਹਿਆਂ ਨੂੰ। ਜੀ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਿਜਲੀ ਸਰਪਲਸ ਸੂਬਾ ਜੀ। ਬਾਦਲ ਸਾਹਿਬ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕਿੱਥੇ ਕਰ ਰਹੇ ਨੇ ਜੀ? ਉਹ ਵੱਡੇ ਵੱਡੇ ਇਸ਼ਤਿਹਾਰ ਤਾਂ ਦੇਖਣ ਜਿਹੜੇ ਪੰਜਾਬ ਦੇ ਵਿੱਚ ਲੱਗੇ ਹੋਏ ਸੀ। ਇਹ ਤਾਂ ਭਾਰਤ ਦਾ ਪਹਿਲਾ ਸੂਬਾ ਜੀ ਅੱਜ ਤੋਂ ਪੌਣੇ 2 ਸਾਲ ਪਹਿਲਾਂ, ਜਿਹਦੇ ਵਿੱਚ ਬਿਜਲੀ ਸਰਪਲਸ ਹੋ ਗਈ ਸੀਗੀ। ਜੇ ਬਿਜਲੀ ਸਰਪਲਸ ਹੈ 24 ਘੰਟੇ ਆ, ਤੇ ਹੁਣ ਉਹ ਵਾਅਦਾ ਕਾਹਦਾ ਕਰ ਰਹੇ ਨੇ ਜੀ ਇੱਥੇ ਜਾ ਕੇ ਸਰਹੱਦੀ ਖੇਤਰਾਂ ਦੇ ਵਿੱਚ? ਜਾਂ ਪਹਿਲਾਂ ਬਿਆਨ ਝੂਠਾ ਸੀਗਾ ਜਾਂ ਹੁਣ ਵਾਲਾ ਝੂਠਾ ਜੀ। ਇੱਕ ਮਾਮਲੇ ਦੇ ਉੱਤੇ ਤਾਂ ਉਹ ਝੂਠ ਜਿਹੜਾ ਉਹ ਬੋਲ ਰਹੇ ਨੇ, ਸ਼ਾਇਦ ਉਹਨਾਂ ਨੇ ਹੋ ਸਕਦਾ ਜੀ ਜਿਹੜਾ ਆਪਣੇ ਮੁੰਡੇ ਨੂੰ ਨਾ ਪੁੱਛਿਆ ਹੋਵੇ ਵੀ ਆ ਦੇ ਦੇਵਾਂ ਕਿ ਨਾ। ਉਹ ਤਾਂ ਕਹਿੰਦੇ ਬਿਜਲੀ ਸਰਪਲਸ ਆ, ਕਹਿੰਦੇ ਸੂਬੇ ਖਰੀਦਣ ਨੂੰ ਹੀ ਤਿਆਰ ਨਹੀਂ, ਸਾਡੇ ਕੋਲ ਤਾਂ ਢੇਰ ਲੱਗੇ ਪਏ ਆ ਬਿਜਲੀ ਦੇ। ਜੀ ਬਿਲਕੁਲ। ਥਰਮਲ ਪਲਾਂਟ ਵਾਲੀ ਕਹਾਣੀ ਟਾਇਰਾਂ ਦੇ ਸਾੜਨ ਵਾਲੀ, ਉਹ ਕਿਹੜਾ ਕਿਸੇ ਨੂੰ ਭੁੱਲੀ ਆ ਜੀ ਤਾਈਂ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਬਾਦਲ ਦਿੱਲੀ ਦੇ ਵਿੱਚ ਉਹਨਾਂ ਦੀ ਜਿਹੜੀ ਇਸਤਰੀ ਵਿੰਗ ਦੇ ਸੀਗੇ ਜਿਹੜੇ ਮਹਿਲਾ ਮੈਂਬਰ, ਉਹਨਾਂ ਨੇ ਅਸਤੀਫਾ ਦੇ ਦਿੱਤਾ ਉੱਥੋਂ। ਭੁੱਲ ਰਿਹਾ ਜੀ ਦਿੱਲੀ ਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਹੈ ਜੀ, ਜਿਹੜਾ ਉੱਥੇ ਸਿਰਸਾ ਹੈ ਉਹਦੇ ਵੀ ਜਿਹੜਾ ਛੱਡਣ ਦੇ ਚਰਚੇ ਚੱਲ ਹੀ ਰਹੇ ਨੇ ਕਿ ਉਹ BJP ਜਾ ਸਕਦਾ ਹੈ। ਇੱਕ ਪਿਛਲੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਸ਼ੰਟੀ ਜਿਹੜਾ ਸੀਗਾ ਜੀ ਔਰ ਗੁਰਲਾਡ ਸਿੰਘ, ਇਹ ਦੋਨੋਂ ਜਿਹੜੇ ਸੀਗੇ ਉਹ ਛੱਡ ਗਏ ਸੀਗੇ ਜੀ। ਹੁਣ ਇੱਕ ਹੋਰ ਜਿਹੜਾ ਜੀ ਅੰਤਰਿੰਗ ਬੋਰਡ ਦੀ ਮੈਂਬਰ ਹੈ ਦਲਜੀਤ ਕੌਰ, ਉਹਨੇ ਵੀ ਜਿਹੜਾ ਜੀ ਦਿੱਲੀ ਦੇ ਬਾਦਲ ਅਕਾਲੀ ਦਲ ਜਿਹੜਾ ਜੀ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਉਹਨੇ ਆਪਣੇ ਅਸਤੀਫੇ ਦੇ ਵਿੱਚ ਇਹ ਕਿਹਾ ਜੀ ਕਿ ਜਿਹੜੇ ਕਮੇਟੀ ਪ੍ਰਬੰਧਕ ਨੇ ਉਹਨਾਂ ਨੂੰ ਕਿਸੇ ਪਾਸੇ ਕੋਈ ਕੰਮ ਜਿਹੜਾ ਕਰਨ ਨਹੀਂ ਦਿੰਦੇ, ਉਹ ਤਾਂ ਆਪਣੀਆਂ ਚੰਮ ਦੀਆਂ ਜਿਹੜੀਆਂ ਉਹ ਚਲਾਉਂਦੇ ਨੇ। ਆਈ ਥਿੰਕ ਜਿਹੜੀ ਦਿੱਲੀ ਦੇ ਵਿੱਚ ਚੋਣਾਂ ਹੋਣੀਆਂ ਨੇ ਨਾ ਜੀ, ਉਹਨੂੰ ਲੈ ਕੇ ਇਹ ਸਾਰਾ ਕੁਝ ਹੋ ਰਿਹਾ। ਇਹ ਸਮਝੇ ਕੋਈ ਜਾਂ ਨਾ, ਇਹ BJP ਦੇ ਵੱਲੋਂ ਅੰਦਰ ਖਾਤੇ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ, ਤਾਂ ਕਿ ਜਿਹੜੇ ਬਹੁਤੇ ਲੋਕ ਨੇ ਉਹਨਾਂ ਨੇ ਆਪਣੇ ਨਾਲ ਜਿਹੜੇ ਜੋੜ ਲੈਣੇ ਨੇ, ਫਿਰ ਅਕਾਲੀ ਦਲ ਦੀ ਜਿਹੜੀ ਹੈ ਜੀ ਜ਼ਰੂਰਤ ਹੀ ਨਾ ਪਵੇ ਉਹਦੇ ਨਾਲ ਗੱਠਜੋੜ ਜਿਹੜਾ ਜੀ ਉਹ ਕਰਨ ਦੀ। ਤਾਂ ਇਸੇ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਹੋ ਰਿਹਾ ਦਿੱਲੀ ਦੇ ਵਿੱਚ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨਸ਼ਾ ਛਡਾਊ ਕੇਂਦਰਾਂ ਤੋਂ ਜਿਹੜੇ ਨਸ਼ੇੜੀ ਨੇ ਉਹ ਦੂਰ ਭੱਜ ਰਹੇ ਨੇ। ਜਿਹੜੇ ਨਸ਼ਾ ਛਡਾਊ ਸੈਂਟਰ ਨੇ ਜੀ, ਐਕਚੁਅਲੀ ਇਹ ਫਲੋਪ ਹੀ ਹੋ ਗਿਆ ਜੀ ਸਾਰਾ ਕੁਛ, ਸਹੀ ਪੁੱਛੋ ਤਾਂ, ਕਿਉਂਕਿ ਜਿਹੜੇ ਕੁਛ ਮਹੀਨੇ ਪਹਿਲਾਂ ਜਿਹੜੀ ਜੁਲਾਈ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਛੇੜੀ ਗਈ ਸੀ ਜੀ, ਇਹ ਮੁਹਿੰਮ ਜਿਹੜੀ ਆ ਹਾਲ ਦੀ ਘੜੀ ਜਿਹੜੀ ਹੈ ਦਮ ਤੋੜਦੀ ਨਜ਼ਰ ਆ ਰਹੀ ਹੈ ਜੀ, ਠੁੱਸ ਹੋ ਕੇ ਇਹ ਰਹਿ ਗਈ ਹੈ ਜੀ। ਨਵੰਬਰ ਦੇ ਵਿੱਚ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਇਲਾਜ ਲਈ ਕੋਈ 13,634 ਮਰੀਜ਼ ਆਏ ਸੀ। ਇਹਨਾਂ ਦੇ ਵਿੱਚੋਂ 455 ਮਰੀਜ਼ਾਂ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕੀਤਾ ਗਿਆ ਜੀ। ਜੁਲਾਈ ਦੇ ਵਿੱਚ ਨਸ਼ਾ ਛਡਾਊ ਸੈਂਟਰਾਂ ਦੀ OPD ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਹੜੀ ਆ 1,12,265 ਸੀਗੀ। ਇਹਦੇ ਵਿੱਚੋਂ 22,166 ਜਿਹੜੇ ਨੇ ਉਹਨਾਂ ਨੂੰ ਦਾਖਲ ਕੀਤਾ ਗਿਆ ਸੀਗਾ ਜੀ। ਔਰ ਅਗਸਤ ਦੇ ਵਿੱਚ OPD ਜਿਹੜੀ ਹੈ ਜੀ 60,456 ਰਹਿ ਗਈ। 2,546 ਉਹਨਾਂ ਨੂੰ ਦਾਖਲ ਕਰਕੇ ਇਲਾਜ ਜਿਹੜਾ ਸ਼ੁਰੂ ਕੀਤਾ ਗਿਆ। ਅਕਤੂਬਰ ਦੇ ਵਿੱਚ 26,643 ਆਏ, 2,654 ਜਿਹੜੇ ਸੀ ਉਹ ਦਾਖਲ ਕੀਤੇ ਗਏ। ਔਰ ਦਸੰਬਰ ਦੇ ਪਹਿਲੇ 10 ਦਿਨਾਂ ਦੇ ਵਿੱਚ ਮਰੀਜ਼ ਜਿਹੜੇ ਉਹ ਆਉਣੇ ਤਕਰੀਬਨ ਬੰਦ ਹੀ ਹੋ ਗਏ ਜੀ। ਇਹ ਜਿਹੜੇ ਨਸ਼ਾ ਛਡਾਊ ਸੈਂਟਰ ਨੇ ਜੀ, ਰਾਜਪੁਰਾ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਧਨੌਲਾ, ਪਠਾਨਕੋਟ, ਤਲਵੰਡੀ ਸਾਬੋ, ਫਿਰੋਜ਼ਪੁਰ, ਗੁਰਦਾਸਪੁਰ, ਇਹਨਾਂ ਥਾਵਾਂ ਦੇ ਉੱਤੇ ਜਿਹੜੇ ਉਹ ਖੋਲ੍ਹੇ ਗਏ ਨੇ। ਔਰ ਇਹਦੇ ਵਿੱਚੋਂ ਵਧੇਰੇ ਜਿਹੜੇ ਨੇ ਕੇਂਦਰਾਂ ਦੇ ਵਿੱਚ ਨਸ਼ੇੜੀਆਂ ਦੇ ਇਲਾਜ ਦੀ ਜ਼ਿੰਮੇਵਾਰੀ ਹੁਣ MBBS ਜਿਹੜੇ ਡਾਕਟਰ ਨੇ ਉਹਨਾਂ ਨੂੰ ਦਿੱਤੀ ਗਈ ਹੈ ਜੀ। ਸਰਕਾਰੀ ਹਸਪਤਾਲਾਂ ਦੇ ਕੰਪਲੈਕਸਾਂ ਦੇ ਵਿੱਚ ਜਿਹੜੇ ਜੀ ਉਹ ਬਣਾਏ ਗਏ ਨੇ। ਪਿਛਲੇ ਦਿਨੀ ਸਰਕਾਰ ਜਿਹੜੀ ਸੀ ਉਹ ਜਿਹੜੇ ਮਨੋਰੋਗਾਂ ਦੇ ਮਾਹਰ ਨੇ ਜੀ ਉਹਨਾਂ ਨੂੰ ਲੱਭ ਰਹੀ ਸੀ, ਕਿਉਂਕਿ ਪੰਜਾਬ 'ਚੋਂ ਹੈ ਨਹੀਂ। ਸਰਕਾਰ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ ਕਿ ਦੂਜੇ ਸੂਬਿਆਂ ਦੇ ਵਿੱਚੋਂ ਜਿਹੜੇ ਮਨੋਰੋਗਾਂ ਦੇ ਡਾਕਟਰ ਨੇ ਉਹ ਲਿਆਂਦੇ ਜਾਣ, ਪਰ ਕਿਸੇ ਨੇ ਅਪਲਾਈ ਹੀ ਨਹੀਂ ਕੀਤਾ ਜੀ ਇਸ ਮਾਮਲੇ ਉੱਤੇ, ਕਿਉਂਕਿ ਸ਼ਾਇਦ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੂੰ ਯਕੀਨ ਨਹੀਂ ਗਾ ਜੀ ਵੀ ਜੇ ਇਹਨਾਂ ਨੇ ਹਾਇਰ ਕਰ ਲਿਆ ਤੇ ਇਹ ਤਨਖਾਹ ਦੇ ਦੇਣਗੇ। ਇਸ ਕਰਕੇ ਜੀ ਜਦੋਂ ਹੁਣ ਨਹੀਂ ਲੱਭੇ ਤਾਂ ਹੁਣ MBBS ਜਿਹੜੇ ਡਾਕਟਰ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਪਰ
ਜਿਹੜੇ ਨਸ਼ਾ ਕਰਨ ਵਾਲੇ ਨੇ ਉਹ ਇਹਨਾਂ ਨਸ਼ਾ ਸੈਂਟਰਾਂ ਤੋਂ ਪਹਿਲਾਂ ਹੀ ਜਿਹੜਾ ਜੀ ਉਹ ਦੂਰ ਹੋ ਰਹੇ ਨੇ ਜੀ, ਉਹ ਪਾਸੇ ਹੋ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਜੀ ਇੱਕ ਤਾਂ ਜਿਹੜੀ ਪਹਿਲਾਂ ਦਵਾਈ ਦਿੱਤੀ ਜਾਂਦੀ ਸੀ ਉਹ ਦਵਾਈ ਅਵੇਲੇਬਲ ਨਹੀਂ ਆ, ਉਹ ਬਾਹਰੋਂ ਲਿਖ ਦਿੱਤੀ ਜਾਂਦੀ ਆ, ਬਾਹਰੋਂ ਉਹਦੇ ਉੱਤੇ ਜਿਹੜੀ MRP ਹੈ ਜੀ ਉਹ ਲਿਖੀ ਹੋਈ ਹੈਗੀ ਹੈ ਜੀ 130 ਰੁਪਏ, ਮਿਲਦੀ ਉਹ 700 ਦੀ ਵੀ ਨਹੀਂ ਗੀ ਜੀ। ਨਸ਼ੇੜੀ ਜਿਹੜੇ ਨੇ ਉਹਨਾਂ ਕੋਲੇ ਤਾਂ ਐਕਸਕਿਊਜ਼ ਹੋ ਗਿਆ ਨਾ ਜੀ ਵੀ ਇੰਨੇ ਦਾ ਤਾਂ ਨਸ਼ਾ ਲੈ ਕੇ ਖਾ ਲਾਂਗੇ ਜਿੰਨੇ ਦੀ ਉਹ ਦਵਾਈ ਖਾਣੀ ਆ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਵੱਲੋਂ ਇੱਕ ਨਵਾਂ ਮਸਲਾ ਸਾਹਮਣੇ ਲਿਆਂਦਾ ਗਿਆ ਵੀ ਜਿਹੜਾ ਸੁਖਬੀਰ ਬਾਦਲ ਹੋਣਾ ਦਾ 7 ਸਟਾਰ ਕੋਈ ਮੈਟਰੋ ਈਕੋ ਗ੍ਰੀਨ ਹੋਟਲ ਆ, ਉਸ ਦੇ ਸਾਹਮਣੇ ਵਾਲੀਆਂ ਸੜਕਾਂ 6 ਲੇਨ ਕੀਤੀਆਂ ਜਾ ਰਹੀਆਂ, ਜਦ ਕਿ ਵੇਖਿਆ ਜਾਵੇ ਬਾਕੀ ਪੰਜਾਬ ਦੀਆਂ ਸੜਕਾਂ ਦਾ ਹਾਲਾਤ ਬਹੁਤ ਹੀ ਮਾੜੇ। ਬਿਲਕੁਲ, ਦੇਖੋ ਜਦੋਂ ਹੈ ਹੀ ਸਾਰਾ ਕੁਛ ਆਪਣੇ ਹੱਥ ਦੇ ਵਿੱਚ ਆ ਉਹਨਾਂ ਦੇ, ਉਹ ਕੁਛ ਵੀ ਜਿਹੜਾ ਜੀ ਕਰੀ ਜਾ ਸਕਦੇ ਨੇ। ਜਿਹੜਾ ਨਵਾਂ ਚੰਡੀਗੜ੍ਹ ਹੈ ਇਹ ਤਾਂ ਇੱਕ ਆਪਣੇ ਆਪ ਦੇ ਵਿੱਚ ਸਕੈਂਡਲ ਹੈ ਜੀ ਬਹੁਤ ਵੱਡਾ। ਜੀ ਜੀ। ਕਿ ਉਹ ਜ਼ਮੀਨਾਂ ਜਿਹੜੀਆਂ ਸੀ ਉਹ ਕਿਹਨੇ ਖਰੀਦੀਆਂ, ਉਹ ਜ਼ਮੀਨਾਂ ਖਰੀਦਣ ਤੋਂ ਬਾਅਦ ਟਰਾਂਸਫਰ ਜਿਹੜੀ ਸੀ ਉਹ ਕਿਵੇਂ ਹੋਈਆਂ, ਜਿਹੜੀਆਂ ਦੀ ਚਾਰ ਚਫੇਰੇ ਤੋਂ ਪੈਸੇ ਹੀ ਪੈਸੇ ਜਿਹੜੇ ਉਹ ਬਣਾਏ ਗਏ ਨੇ, ਚਾਹੇ ਜ਼ਮੀਨਾਂ ਖਰੀਦਣ ਵਾਲਾ ਮਾਮਲਾ ਹੋਵੇ, ਅੱਗੋਂ ਜਿਹੜਾ ਜੀ ਅਕਵਾਇਰ ਕਰਨ ਵਾਲਾ ਮਾਮਲਾ ਹੋਵੇ, ਤੇ ਚਾਹੇ ਉੱਥੇ ਇਹ ਹੋਵੇ ਕਿ ਇਹ ਬਿਜ਼ਨਸ ਜਿਹੜੇ ਨੇ ਕਿੰਨੇ ਜਿਹੜੇ ਉਹ ਕਿਹੜੀ ਪਾਰਟੀ ਦੇ ਖੁੱਲੇ ਨੇ, ਕਿਹਨਾਂ ਨੇ ਜਿਹੜੇ ਉਹ ਖੋਲੇ ਨੇ। ਇਸ ਕਰਕੇ ਇਹ ਬਹੁਤ ਵੱਡਾ ਸਕੈਂਡਲ ਹੈ। ਚੰਡੀਗੜ੍ਹ ਦਾ ਦਾਅਵਾ ਤਾਂ ਇਹ ਲੋਕ ਕਰਦੇ ਨੇ ਜੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਚਾਹੀਦਾ, ਪਰ ਇੱਕ ਸਾਜ਼ਿਸ਼ ਦੇ ਤਹਿਤ ਚੰਡੀਗੜ੍ਹ ਦੇ ਵਿੱਚੋਂ ਮੈਕਸੀਮਮ ਆਫਿਸ ਜਿਹੜੇ ਨੇ, ਮੋਰ ਦੈਨ ਤੁਸੀਂ ਕਹ ਲਓ 90% ਜਿਹੜੇ ਕੱਢ ਲਏ ਗਏ ਪੰਜਾਬ ਸਰਕਾਰ ਦੇ ਵੱਲੋਂ ਜੀ, ਉਹ ਜਾਂ ਤਾਂ ਮੁਹਾਲੀ ਲੈ ਆਏ ਨੇ ਜਾਂ ਜਿਹੜਾ ਉਹਨਾਂ ਨੂੰ ਨਵੇਂ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦੇਣਾ। ਉਹਦੇ ਉੱਤੋਂ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਨਾ ਜੀ ਉਹ ਆਪਣਾ ਦਾਅਵਾ ਹੀ ਛੱਡ ਦਿੱਤਾ ਗਿਆ ਜੀ। ਬਿਲਕੁਲ ਇਹੀ ਪ੍ਰੋਬਲਮ ਆ ਗਈ ਜੀ, ਨਿੱਜ ਨੂੰ ਤਰਜੀਹ ਜਿਹੜੀ ਆ ਨਾ ਜੀ ਉਹ ਦਿੱਤੀ ਜਾ ਰਹੀ ਆ। ਇੱਥੇ ਲੋਕੀ ਵਿਚਾਰੇ ਜਿਹੜੇ ਜੀ ਉਹ ਕੀ ਕਰਨਗੇ, ਉਹ ਤਾਂ ਕਿਸੇ ਪਾਣੀ ਹਾਰ ਹੈ ਹੀ ਨਹੀਂ ਗੇ ਜੀ। ਪਰ ਇਹ ਨਹੀਂ ਸਮਝ ਆਉਂਦੀ ਕਿ ਇਹ ਤਮਾਹ ਜਿਹੜੀ ਹੈ ਨਾ ਜੀ ਇਹ ਮੁੱਕਣੀ ਕਿੱਥੇ ਜਾ ਕੇ ਆ, ਕੋਈ ਐਂਡ ਹੋਵੇ ਜੀ ਕਿ ਇਸ ਜਗ੍ਹਾ ਦੇ ਉੱਤੇ ਆ ਕੇ ਇੰਨਾ ਅਸੀਂ ਜਿਹੜਾ ਜੀ ਇਕੱਠਾ ਕਰ ਲਈਏ ਫਿਰ ਠੀਕ ਹੈ। ਫਿਰ ਵੀ ਕਮ ਸੇ ਕਮ ਪੰਜਾਬ ਵਾਲੇ ਜਿਹੜੇ ਜੀ ਉਹ ਬਹਿ ਜਾਣ ਵੀ ਚਲੋ ਇਹਨਾਂ ਨੂੰ ਇੰਨਾ ਕੁ ਪੂਰਾ ਕਰ ਲੈਣ ਦਿਓ। ਤਮਾਹ ਤਾਂ ਮੁੱਕ ਹੀ ਨਹੀਂ ਰਹੀ, ਇਹ ਹੋਰ ਵਧੀ ਜਾਂਦੀ ਹੈ। ਜੀ ਜੀ, ਇਹਨਾਂ ਦੀ ਤ੍ਰਿਸ਼ਨਾ ਹੀ ਨਹੀਂ ਖਤਮ ਹੋਣ ਦੀ। ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਹੁਣ ਜਿੱਦਾਂ ਜਿੱਦਾਂ ਇਲੈਕਸ਼ਨ ਨੇੜੇ ਆ ਰਹੀਆਂ ਆ, ਕਾਂਗਰਸ ਵੈਸੇ ਤਾਂ ਅੰਦਰ ਖਾਤੇ ਜਿਹੜੀ ਆ ਪਾਰਟੀ ਪਈ ਆ, ਪਰ ਸੁਖਪਾਲ ਖਹਿਰਾ ਸਿਰਫ ਇਹੀ ਜਿਹੜੇ ਇੱਕ ਸਭ ਤੋਂ ਐਕਟਿਵ ਮੈਂਬਰ ਨਜ਼ਰ ਆ ਰਿਹਾ, ਤੇ ਕੈਪਟਨ ਹੋਣਾ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗ ਲਈ ਆ ਵੀ ਹੁਣ ਸੈਰ ਕਰ ਆਈਏ। ਜੀ ਜਾਂਦੇ ਆਉਂਦੇ ਹੀ ਰਹਿੰਦੇ ਨੇ ਜੀ। ਐਕਚੁਅਲੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਘੁਟਾਲਾ ਸੀ ਉਸ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਹੈ ਜੀ ਉਹ ਮੰਗੀ ਹੈ ਜੀ ਇਜਾਜ਼ਤ ਜਿਹੜੀ ਵਿਦੇਸ਼ ਜਾਣ ਦੀ। ਕੈਪਟਨ ਅਮਰਿੰਦਰ ਸਿੰਘ ਹੋਰੀ ਅੰਮ੍ਰਿਤਸਰ ਦੇ ਵਿੱਚ ਅੱਗੇ ਤਾਂ ਤਰੀਕ ਭੁਗਤਣੀ ਚਲੇ ਜਾਂਦੇ ਸੀ, ਹੁਣ ਤਾਂ ਤਰੀਕਾਂ ਦੇ ਉੱਤੇ ਵੀ ਪਿਛਲੇ ਕੁਝ ਸਮੇਂ ਤੋਂ ਨਹੀਂ ਜਾ ਰਹੇ। ਇਸ ਕਰਕੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਿਤਾਉਣ ਵਾਲੇ ਲੋਕ ਜਿਹੜੇ ਨੇ ਉਹ ਉਡੀਕੀ ਜਾਂਦੇ ਨੇ ਕਿ ਸਾਡਾ ਵੀ ਮੈਂਬਰ ਜਿਹੜਾ ਜੀ ਇੱਥੇ ਆਊਗਾ, ਪਰ ਉਹ ਜਾਂਦੇ ਹੀ ਨਹੀਂ ਜੀ ਕਿਸੇ ਜਗ੍ਹਾ ਦੇ ਉੱਤੇ। ਜਾਂ ਇਸ ਕਰਕੇ ਨਹੀਂ ਜਾ ਰਹੇ, ਆਪਣੇ ਲੋਕ ਸਭਾ ਹਲਕੇ ਦੇ ਵਿੱਚ ਵੀ ਨਹੀਂ ਜਾ ਰਹੇ ਜੀ। ਔਰ ਸ਼ਾਇਦ ਹੁਣ ਉਹ ਵਿਦੇਸ਼ ਜਿਹੜਾ ਜਾਣਾ ਚਾਹੁੰਦੇ ਨੇ ਜੀ, ਵਿਦੇਸ਼ ਕਿਉਂ ਜਾਣਾ ਚਾਹੁੰਦੇ ਨੇ ਇਹਦੇ ਵਿੱਚ ਉਹਨਾਂ ਨੇ ਕੋਈ ਵੀ ਜਿਹੜਾ ਰੀਜ਼ਨ ਤਾਂ ਨਹੀਂ ਦੱਸਿਆ ਜੀ, ਇਜਾਜ਼ਤ ਜ਼ਰੂਰ ਮੰਗੀ ਹੈ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਸ਼ਾਰਦਾ ਕਾਂਡ ਆ, ਉਸ ਦੇ ਤਹਿਤ ਇੱਕ ਜਿਹੜੇ ਪੱਛਮ ਬੰਗਾਲ ਦੇ ਟਰਾਂਸਪੋਰਟ ਮੰਤਰੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਮਤਾ ਬੈਨਰਜੀ ਕਾਫੀ ਗੁੱਸੇ 'ਚ। ਐਕਚੁਅਲੀ ਜੀ ਇਹ ਜਿਹੜਾ ਟਰਾਂਸਪੋਰਟ ਮੰਤਰੀ ਹੈ ਇੱਥੇ ਮਮਤਾ ਬੈਨਰਜੀ ਦੀ ਸਰਕਾਰ ਦੇ ਵਿੱਚ, ਉਹਨੂੰ ਗੱਲ ਪੁੱਛਗਿੱਛ ਦੇ ਵਾਸਤੇ ਸੱਦਿਆ ਗਿਆ ਸੀਗਾ ਜੀ ਟਰਾਂਸਪੋਰਟ ਮੰਤਰੀ ਨੂੰ ਜੀ ਜੀ। ਔਰ ਇਹ 5 ਘੰਟੇ ਦੀ ਪੁੱਛਗਿੱਛ CBI ਨੇ ਕੀਤੀ, ਉਦੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਜੀ ਜੀ। ਇਸ ਤੋਂ ਬਾਅਦ ਜਿਹੜੀ ਮਮਤਾ ਬੈਨਰਜੀ ਹੈ ਜੀ ਉਹ ਕਾਫੀ ਭੜਕ ਗਈ। ਉਹਨੇ ਇੱਥੋਂ ਤੱਕ ਕੀਤਾ ਜੀ ਕਿ ਜੇ ਨਰਿੰਦਰ ਮੋਦੀ ਹੋਰਾਂ ਦੇ ਵਿੱਚ ਜੁਰਤ ਹੈ, ਹਿੰਮਤ ਹੈ, ਤੇ ਮੈਨੂੰ ਉਹ ਅਰੈਸਟ ਕਰਕੇ ਦਿਖਾਵੇ ਜੀ। ਦੇਖੋ, ਜੇ ਇਹ ਜਿਹੜਾ ਚਿੱਟ ਫੰਡ ਕੰਪਨੀ ਵਾਲਾ ਜਿਹੜਾ ਘੁਟਾਲਾ ਹੈ ਜੀ ਇਹ ਬੜਾ ਗੰਭੀਰ ਹੈ, ਔਰ ਇਸ ਘੁਟਾਲੇ ਦੇ ਵਿੱਚ ਆਮ ਲੋਕ ਜਿਹੜੇ ਨੇ ਜੀ ਉਹਨਾਂ ਦੇ ਪੈਸੇ ਜਿਹੜੇ ਉਹ ਗਏ ਨੇ ਜੀ। ਇਹ ਸ਼ਾਰਦਾ ਚਿੱਟ ਫੰਡ ਘੁਟਾਲਾ ਜਿਹੜਾ ਸੀਗਾ ਜੀ, ਤ੍ਰਿਣਮੂਲ ਕਾਂਗਰਸ ਦੇ 2 ਸੰਸਦ ਮੈਂਬਰ ਕੁਨਾਲ ਘੋਸ਼ ਤੇ ਸੰਜੇ ਬੋਸ ਨੂੰ ਪਹਿਲਾਂ ਹੀ ਗ੍ਰਿਫਤਾਰ ਜਿਹੜੀ ਆ ਉਹ CBI ਕਰ ਚੁੱਕੀ ਹੈ। ਇਹਨਾਂ ਲੋਕਾਂ ਨੇ ਜਿਹੜਾ ਸੀਗਾ ਜੀ ਪੈਸਾ ਇਕੱਠਾ ਕਰਨ ਦਾ ਇੱਕ ਤਰੀਕਾ ਬਣਾਇਆ ਸੀਗਾ। ਮਮਤਾ ਬੈਨਰਜੀ ਨੂੰ ਜੇ ਉਹ ਸਾਫ਼ ਸੁਥਰੀ ਸਰਕਾਰ ਜਿਹੜੀ ਉਹ ਚਲਾ ਰਹੀ ਹੈ ਤੇ ਉਹਨੂੰ ਇਸ ਮਾਮਲੇ ਦੇ ਵਿੱਚ ਸਗੋਂ
ਮਦਦ ਕਰਨੀ ਚਾਹੀਦੀ ਹੈ ਕਿ ਜਿਹੜੇ ਦਾਗੀ ਨੇ ਉਹਨਾਂ ਨੂੰ ਜ਼ਰੂਰ ਕੱਢਣਾ ਚਾਹੀਦਾ। ਇਸ ਕਿਸਮ ਦੇ ਆਮ ਲੋਕਾਂ ਦੇ ਪੈਸੇ ਲੁੱਟਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਹਿ ਜਿਹੜੀ ਦੇਣੀ ਇਹ ਬਿਲਕੁਲ ਗਲਤ ਹੈ ਜੀ। ਜੋ ਇਹ ਮਮਤਾ ਬੈਨਰਜੀ ਜਿਹੜੇ ਤਰੀਕੇ ਦੇ ਨਾਲ ਕਰ ਰਹੀ ਹੈ, ਜੇ ਉਹਦੇ ਚਿੱਟ ਫੰਡ ਕੰਪਨੀ ਦੇ ਘੁਟਾਲੇ ਦੇ ਵਿੱਚ ਮਮਤਾ ਬੈਨਰਜੀ ਸ਼ਾਮਲ ਨਹੀਂ ਹੈ ਤੇ ਫਿਰ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਕਿਉਂ ਪੇਸ਼ ਕਰ ਰਹੀ ਹੈ? ਤੇ ਜੇ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਖਾਧੇ ਨੇ ਜੇ ਉਹਨਾਂ ਨੂੰ ਗ੍ਰਿਫਤਾਰ CBI ਕਰ ਰਹੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਰੋਕ ਕਿਉਂ ਰਹੀ ਹੈ ਜੀ? ਜੀ ਬਿਲਕੁਲ ਜੀ, ਕਾਫੀ ਵੱਡੇ ਹੈ ਜਿਹੜੇ ਸਵਾਲ ਨੇ ਤੇ ਸ਼ਾਇਦ ਆਮ ਲੋਕਾਂ ਨੂੰ ਵੀ ਪਤਾ ਹੈ, ਪਰ ਕਿਤੇ ਨਾ ਕਿਤੇ ਆਮ ਲੋਕ ਜਦੋਂ ਵੋਟਾਂ ਪਾਉਣ ਜਾਂਦੇ ਉਦੋਂ ਇਹ ਸਾਰੀਆਂ ਚੀਜ਼ਾਂ ਭੁੱਲ ਭੁਲਾ ਜਾਂਦੇ। ਉਸ ਦਿਨ ਜੋ ਵੀ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਆ, ਚਾਹੇ ਉਹ ਬੋਤਲ ਆ ਚਾਹੇ ਕਿਸੇ ਵੀ ਤਰੀਕੇ ਦੀ, ਉਸ ਦੇ ਉੱਤੇ ਡੁੱਲ ਜਾਂਦੇ ਆ। ਤੇ ਇਹ ਤੇ ਸੀਗੀਆਂ ਸਾਡੀਆਂ ਜਿਹੜੀਆਂ ਅੱਜ ਦੀਆਂ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਜਾਣ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੀ ਉਸ ਵੀਡੀਓ ਨੂੰ ਲੈ ਕੇ ਤਰੀਕ ਸੀਗੀ, ਜਿਹੜਾ ਕੇਸ ਤੁਸੀਂ ਦਾਇਰ ਕੀਤਾ ਉਸ ਦੇ ਬਾਰੇ ਕੀ ਅਪਡੇਟ? ਕੱਲ ਤਰੀਕ ਸੀਗੀ ਜੀ ਇਹਦੀ। ਜਿਹੜੇ ਮਾਨਯੋਗ ਜੱਜ ਨੇ ਜੀ ਇੱਥੇ ਪਟਿਆਲੇ ਦੇ, ਉਹਨਾਂ ਨੇ ਸੁਣਿਆ ਸਾਰਾ ਮਾਮਲਾ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਸ ਵੀਡੀਓ ਨੂੰ, ਉਹ ਕਹਿੰਦੇ ਮੈਂ ਬਾਰ-ਬਾਰ ਦੇਖਿਆ ਵੀ ਹੈ ਨੈੱਟ ਦੇ ਉੱਤੇ ਵੀ। ਉਹਨਾਂ ਨੇ ਦੱਸਿਆ ਗਿਆ ਜੀ ਕਿ ਇਹ ਤਾਂ ਬੇਸ਼ਰਮੀ ਦੀ ਹੱਦ ਹੈ ਕਿ ਇਹਨੂੰ ਨੈੱਟ ਦੇ ਉੱਤੋਂ ਰਿਮੂਵ ਨਹੀਂ ਕੀਤਾ ਜਾ ਰਿਹਾ, ਉੱਦਾਂ ਹੀ ਜਿਹੜਾ ਚੱਲੀ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਇਹਦਾ ਹੁਕਮ ਅੱਜ ਨਹੀਂ ਸੁਣਾਉਣਾ, ਉਹ ਕਿਤੇ ਛੋਟੀ ਜਿਹੀ ਡੇਟ ਜਿਹੜੀ ਹੈ ਜੀ ਉਹ ਦੇਣੀ ਹੈ ਇੱਕ, ਤੇ ਉਸ ਤੋਂ ਬਾਅਦ ਅਗਲੀ ਤਰੀਕ ਦੇ ਉੱਤੇ ਆਪਣਾ ਹੁਕਮ ਜਿਹੜਾ ਸੁਣਾਊਗਾ। 18 ਤਰੀਕ ਅਗਲੀ ਉਹਨਾਂ ਨੇ ਦਿੱਤੀ ਆ, ਆਉਂਦੇ ਵੀਰਵਾਰ ਨੂੰ ਦੁਬਾਰਾ ਫੇਰ ਜਿਹੜਾ ਜੀ ਅਦਾਲਤ ਦੇ ਵਿੱਚ ਇਹ ਕੇਸ ਹੋਊਗਾ। ਮੈਂ ਵੀ ਦੱਸਦਾ ਜੀ ਕਿ ਜਿਹੜੇ ਦੂਸਰੀ ਤਰਫੋਂ ਨਾ ਸਿੱਪੀ ਗਿੱਲ, ਨਾ ਜਿਹੜੀ ਸਪੀਡ ਰਿਕਾਰਡ ਹੈ, ਨਾ ਜਿਹੜਾ ਇਹਦਾ ਵੀਡੀਓ ਬਣਾਉਣ ਵਾਲਾ ਤੇ ਨਾ ਜਿਹੜਾ ਇਹਦੇ ਲਿਖਣ ਵਾਲਾ ਗਾਣਾ, ਉਹਨਾਂ ਦੇ ਵੱਲੋਂ ਜਾਂ ਉਹਨਾਂ ਦਾ ਕੋਈ ਵਕੀਲ ਜਿਹੜਾ ਸੀਗਾ ਉਹ ਪੇਸ਼ ਨਹੀਂ ਹੋਇਆ। ਜੀ ਕੁਛ ਵੀ ਹੋਵੇ ਜੀ, ਆਈ ਨੋ ਕਿ ਅਦਾਲਤੀ ਚੱਕਰ ਥੋੜੇ ਲੰਬੇ ਹੁੰਦੇ ਨੇ, ਪਰ ਏਦਾਂ ਦੀ ਕੋਈ ਗੱਲ ਨਹੀਂ ਹੈ ਜੀ। ਇਹਨੂੰ ਬਿਲਕੁਲ ਕਿਸੇ ਨਾ ਕਿਸੇ ਪਾਸੇ ਜਿਹੜਾ ਜੀ ਜ਼ਰੂਰ ਲਾਵਾਂਗੇ, ਜਿੰਨੇ ਲਿਸਨਰ ਨੇ ਜੀ ਉਹਨਾਂ ਸਭ ਦੇ ਸਹਿਯੋਗ ਦੇ ਨਾਲ। ਇੱਥੇ ਗੱਲ ਜਿਹੜੀ ਆ ਉਹ ਮੁੱਕੂਗੀ ਨਹੀਂ। ਗੱਲ ਸਿੱਪੀ ਗਿੱਲ ਦੀ ਨਹੀਂ ਹੈ ਜੀ, ਗੱਲ ਸਹਿ ਦੀ ਨਹੀਂ, ਗੱਲ ਪਏ ਦੀ ਹੈ ਜਿਹੜਾ ਪੈ ਗਿਆ ਹੈ। ਜੀ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਜਿਹੜੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਮੈਨੂੰ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਤੇ ਰੂਸ ਰਾਸ ਹਿੰਦ ਲਈ ਫੇਰ ਆਇਆ, ਪੁਤਿਨ ਕੱਲ ਸਮਝੌਤੇ ਕਰ ਗਿਆ ਜੀ। ਰੂਸ ਰਾਸ ਹਿੰਦ ਲਈ ਫੇਰ ਆਇਆ, ਪੁਤਿਨ ਕੱਲ ਸਮਝੌਤੇ ਕਰ ਗਿਆ ਜੀ। ਜਿਹੜੇ ਕੰਮਾਂ ਲਈ ਮੋਦੀ ਸੀ ਆਸ ਕੀਤੀ, ਉਹਨਾਂ ਸਾਰਿਆਂ ਦੀ ਹਾਮੀ ਭਰ ਗਿਆ ਜੀ। ਹਿੰਗ ਲੱਗੀ ਨਾ ਫਟਕੜੀ ਰੰਗ ਵਾਵਾ, ਮਸਾ ਹੱਥ ਹੀ ਮਿਲੇ ਤੋਂ ਸਰ ਗਿਆ ਜੀ। ਪਿਛਲੀ ਸਾਂਝ ਦਾ ਜ਼ਿਕਰ ਵੀ ਖੂਬ ਕੀਤਾ, ਨੀ ਅੱਗੇ ਦੀ ਸਾਂਝ ਦੀ ਧਰ ਗਿਆ ਜੀ। ਆਉਂਦੀ ਖਬਰ ਇਹ ਰਹੀ ਆਉਣਾ, ਪੁਤਿਨ ਗੇੜਾ ਅਚਾਨਕ ਜਿਹਾ ਲਾ ਗਿਆ ਜੀ। ਆਉਂਦੀ ਖਬਰ ਇਹ ਰਹੀ ਬਰਾਕ ਆਉਣਾ, ਪੁਤਿਨ ਗੇੜਾ ਅਚਾਨਕ ਜਿਹਾ ਲਾ ਗਿਆ ਜੀ। ਡੌਂਡੀ ਪਿੱਟੀ ਰੌਲਾ ਜਿਹਾ ਉਸ ਪਾਇਆ, ਰਹਿੰਦਾ ਕੰਮ ਉਹ ਸਾਰਾ ਭੁਗਤਾ ਗਿਆ ਜੀ। ਬਹੁਤ ਧੰਨਵਾਦ ਜਿਹੜਾ ਜੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਿਹੜੀਆਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖੇ। ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸੋ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ 'ਚ ਇੱਕ ਵਾਰੀ ਫੇਰ ਆਪ ਸਭ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਨਵੀਰ ਸਿੰਘ। ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।